ਜਿਹੜਾ ਇਹਨਾਂ ਦੇ ਮੁਲਕ ਦੇ ਕਰੰਸੀ ਨੋਟ ਆ ਨਾ, ਸਾਰੇ ਮੁਲਕ ਦੀ ਪਿੱਛੇ ਤਸਵੀਰ ਬਣੀ ਗਰੁੱਪ ਫੋਟੋ ਐਮਰ ਜੱਟ ਭਾਜੀ ਕਹ ਰਹੇ 2 ਤੀਆਂ ਤੇ ਕਹਿੰਦਾ ਉਸਤਾਦ ਜੀ ਆਹ ਗੱਲ ਵੀ ਪਹਿਲੇ ਹੋਈ ਹੈ ਜਿਹੜੀ ਆ ਤੁਸੀਂ ਕੀਤੀ ਹੈ। ਇਹਨਾਂ ਦਾ ਇੰਨਾ ਵੱਡਾ ਮੁਲਕ ਆ, ਪੀਪੇ 'ਚ ਪਾਣੀ ਜਾਵਾਂਗਾ ਕਹਿੰਦੇ ਡੈਮ ਬਣਾਉਣ ਲੱਗੇ। अस्सलाम अलैकुम अम्मी जी सलाम अलैकुम अबू जी सलाम अलैकुम वीवर जी सलाम अलैकुम। यार उस्ताद जी प्रोग्राम ਦੇ ਸ਼ੁਰੂ ਤੋਂ ਹੀ ਨਾ ਆਪਾਂ ਕੱਲ ਸ਼ੋਅ ਕੀਤਾ ਸੀ ਪਰਸੋਂ, ਜਿਹਦੇ 'ਚ ਕਿਹਾ ਸੀ ਬੈਕਰੀ ਤੇ ਜੁਗਤਾਂ ਕਰਨੀਆਂ, ਤੇ ਮੈਂ ਕਿਹਾ ਸੀ ਤੁਸੀਂ ਵੀ ਬੈਕਰੀ ਤੇ ਜੁਗਤਾਂ ਕਰਨੀਆਂ। ਬਈ ਮੈਂ ਇੰਨਾ ਕੁ ਖੁਸ਼ ਹੋਇਆ ਨਾ ਇਸ ਆਡੀਅנס ਤੇ, ਕੀ ਬਰੀਕ ਉਹਨਾਂ ਨੇ ਗੱਲ ਕੀਤੀ ਆ, ਤੇ ਮੈਂ ਕਿੰਨੇ ਸਕਰੀਨ ਸ਼ਾਟ ਲਏ ਨੇ ਵੀ ਤੁਸੀਂ ਕੱਖ ਵੀ ਨਹੀਂ ਉਹਨਾਂ ਅੱਗੇ। ਮੈਂ ਵੀ ਨਹੀਂ ਕਹਿੰਦਾ ਕਿ ਉਸਤਾਦ ਜੀ ਸਿਲੈਕਟਡ ਲੋਕ ਨੇ, ਸਿਲੈਕਟਡ। ਇੱਕ ਬੰਦਾ ਕਹਿੰਦਾ ਡਬਲ ਰੋਟੀ ਨਾਲ ਤਾਸ਼ ਖੇਡੀ ਹੁੰਦੀ। ਮੇਰੇ ਜ਼ਹਿਨ ਚ ਆਈ ਸੀ ਸਾਡਾ ਤੇਰੇ ਜ਼ਹਿਨ ਚ ਆਈ ਸੀ, ਬਾਕੀ ਵੀ ਆਈਆਂ ਉਹਨੇ ਸਾਰੀਆਂ ਤੇਰੀਆਂ ਹੀ ਗੱਲਾਂ ਨੇ। ਕਿੰਨੇ ਕਿਹਾ ਉਸਤਾਦ ਜੀ? ਤੂੰ ਹੀ ਕਿਹਾ ਵਾ। ਉਹ ਬੰਦੇ ਦਾ ਨਾਮ ਲੈ ਲੈਣਾ। ਅੱਛਾ TIGERM ਟਾਈਗਰ ਐਮ 6123 ਭਾਈ ਨੇ ਟਾਈਗਰਾਮ। ਅੱਗੋਂ ਭਾਜੀ ਕਹਿ ਰਹੇ ਨੇ ਇਹਨਾਂ ਦਾ ਨਾਂ ਕੀ ਆ, ਓਏ ਹੋਏ ਨਾਂ ਵਿੱਚੋਂ ਕੱਟਿਆ ਗਿਆ। ਸੋਫੇ 'ਤੇ ਕੁਸ਼ਨ ਕੀ ਜਗ੍ਹਾ ਬੰਦ ਰੱਖੇ ਹੁੰਦੇ, ਮੱਖਣ ਨਾਲ ਸ਼ੇਵ ਕੀਤੀ ਹੁੰਦੀ, ਰੋਸ਼ਨਦਾਨ ਦੀ ਜਗ੍ਹਾ ਡੋਨਟ ਲਗਾਇਆ ਹੁੰਦਾ। ਡੋਨਟ ਸੱਚ ਕਿਹਾ ਕਰ ਹੈ ਡੋਨਟ ਰੋਸ਼ਨਦਾਨ ਦੀ ਜਗ੍ਹਾ ਮਜ਼ਬੂਤੀ ਲਈ ਲੈਂਟਰ 'ਚ ਦੇਸੀ ਘਿਓ ਪਾਇਆ ਹੁੰਦਾ। ਕਹਿੰਦਾ ਪਾਥੀਆਂ ਦੀ ਜਗ੍ਹਾ ਕੁਕੀਜ਼ ਦੀ ਅੱਗ ਚਲਾਈ ਹੁੰਦੀ, ਫਿੰਸੀ ਤੇ ਜੈਮ ਲਾਈ ਹੁੰਦੀ। ਯਾਰ ਫਿੰਸੀ ਤੇ ਕਹਿੰਦਾ ਓਏ ਨਿੰਮਕੋ ਦੀ ਭਰਤੀ ਪਾਈ ਹੁੰਦੀ। ਯਾਰ ਸਾਬਰੀ ਆਮਰ AAMR ਸਾਬਰੀ ਆਮਰ 54 ਨਿੰਮਕੋ ਦੀ ਭਰਤੀ ਪਾਈ ਹੁੰਦੀ। ਕਹਿੰਦਾ ਓਏ ਅੱਗੋਂ ਬਿਲਾਲ ਗੁਜਰ ਕਹਿੰਦਾ ਮਰੀਜ਼ ਨੂੰ ਕੈਚਅਪ ਦੀ ਬੋਤਲ ਲੱਗੀ ਹੁੰਦੀ। ਯਾਰ ਬਹੁਤ ਅੱਛੇ ਯਾਰ। ਓਏ ਹੋਏ ਕੀ ਬਾਤ ਆ। ਅੱਗੋਂ ਮੁਹੰਮਦ ਬਿਲਾਲ 228 ਆਫੀਸ਼ੀਅਲ 5 ਕਹਿੰਦੇ ਨੇ ਕੁਲਫੀ ਨਾਲ ਕੇਕ ਕੱਟਿਆ ਹੁੰਦਾ ਯਾਰ ਆੜਾ। ਅੱਗੋਂ HM ਸਫਵਾਨ ਅਵਾਨ ਨਹੀਂ HM ਅਫਵਾਨ। ਦਾਨਿਸ਼ ਭਾਈ ਰਮੀਜ਼ ਰਾਜਾ ਦੀ ਕਮੇਟੀ ਨਿਕਲੀ ਹੁੰਦੀ ਯਾਰ ਦੱਸੋ ਯਾਰ। ਅੱਗੋਂ ਇੱਕ ਬੰਦਾ ਕਹਿੰਦਾ ਜੀ ਡਰਮ ਸਟਿਕ ਨਾਲ ਭਲਵਾਨੀ ਕੀਤੀ ਹੁੰਦੀ। ਉਹ ਨਹੀਂ ਤੇ ਗੋਲ ਜਿਹੇ ਫੜੇ ਨੇ ਭਲਵਾਨਾਂ ਨੇ ਉਸ ਡਿਜ਼ਾਈਨ ਨਹੀਂ ਉਹ ਦੂਜੇ ਦੇ ਡਰਮ ਸਟਿਕ ਗੁਰਜ਼ ਉਹ ਜਿਹੜੇ ਇੰਜ ਕਰ ਰਹੇ ਨੇ। ਕਹਿੰਦਾ ਉਹਨਾਂ ਨਾਲ ਭਲਵਾਨੀ ਕੀਤੀ। ਓ ਯਾਰ ਕਿਆ ਕਹਿੰਦਾ ਯਾਰ। ਹੈਗਾ ਵਾ #DROCH ਚੌਧਰੀ O ਕਹਿੰਦਾ ਕੇਕ ਦੀ ਲੇਟੀ ਨਾਲ ਇਸ਼ਤਿਹਾਰ ਲਾਇਆ ਹੁੰਦਾ। ਕੇਕ ਦੀ ਲੇਟੀ ਕਿਹੜੀ ਹੁੰਦੀ ਹੈ? ਉਹ ਜਿਹੜਾ ਉੱਪਰ ਹੁੰਦਾ ਨਾ ਕਰੀਮ, ਉਹਨੇ ਉਹਨੂੰ ਲੇਟੀ ਕਹਿਤਾ। ਲੇਕਿਨ ਤੂੰ ਕਹ ਕੇਕ ਦੀ ਕਰੀਮ ਨਾਲ ਇਸ਼ਤਿਹਾਰ ਲਾਇਆ, ਕਹਿੰਦਾ ਕੇਕ ਦੀ ਲੇਟੀ ਨਾਲ ਲੇਟੀ। ਸਾਰਾ ਦੇ 70 ਨੰਬਰ ਬਣ ਯਾਰ ਕਿਆ ਕਹਿੰਦਾ ਯਾਰ। ਬਹੁਤ ਅੱਛਾ ਯਾਰ। ਯੋਯੋ ਹਨੀ ਸਿੰਘ ਨਹੀਂ ਅੱਗੋਂ ਹੈਗਾ ਜੀ ਯੋਯੋ KI9RD अच्छा ये दूजा उन्होंने कहा आई मिस्ड माई अब्बू बहुत तंग करता था मैं बट बहुत मार खाई मैंने अब्बू से लव यू अब्बू। ਉਹ ਜਿਹੜੀ ਨਾਲ ਅੱਬੂ ਵਾਲੀ ਵੀ ਗੱਲ ਕੀਤੀ। ਹਾਂਜੀ ਹਾਂਜੀ ਭਾਈ ਨਾ ਖੁਸ਼ਕਿਸਮਤ ਹੁੰਦੇ ਜਿਹੜੇ ਮਾਂ ਪਿਓ ਦੀ ਮਾਰ ਖਾਂਦੇ ਨੇ। ਅਸੀਂ ਅਜੇ ਤੱਕ ਖਾਂਦੇ। ਫਰੀਦ ਚੀਮਾ ਬ੍ਰਾਂਡ 2 ਫਰੀਦ ਭਾਈ ਰਬੜੀ ਨਾਲ ਗਰਾਰੇ ਕੀਤੇ ਹੁੰਦੇ। ਯਾਰ ਟੈਕਨੀਕਲ ਗੱਲ ਕੀ ਮੂੰਹ ਜੀ ਰਹਿ ਗਿਆ ਅੱਧਾ ਕਰਾਰਾ। ਅੱਛਾ ਜੀ ਮਾਨੀ ਭਾਈ ਕਹਿ ਰਹੇ ਨੇ ਮੋਚੀ ਸੀ ਤੇ ਬੈਕਰੀ ਪਾ ਲਈ ਤੇ ਕਾਊਂਟਰ ਤੇ ਮੋਚੀਆਂ ਵਾਲਾ ਸਮਾਨ ਵੀ ਰੱਖਿਆ ਸਾਰਾ। ਆਹੋ ਰੱਖ ਕੇ 5000 ਦਾ ਸਮਾਨ ਲੈ ਕੇ ਤੇ ਉਹਨੂੰ ਕਹਿੰਦਾ ਭਾਜੀ ਤੇ ਪੈਰ ਰੱਖੋ ਜੁੱਤੀ ਬੰਦ ਕਰਦਾ। ਯਾਰ ਦੱਸੋ ਤੰਦੀ ਨਾ ਪੇਸਟਰੀਆਂ ਕੱਟਣ। ਫੈਸਲ ਭਾਈ ਜੈਸਾ ਬੰਦਾ
ਮਜ਼ਾਰ ਦੇ ਗੱਲੇ ਚੋਂ 1000 ਰੁਪਏ ਕੱਢ ਕੇ ਬਾਬੇ ਨੂੰ ਦੁਆਵਾਂ ਦੇ ਰਿਹਾ ਹੁੰਦਾ। ਯਾਰ ਦੱਸੋ ਯਾਰ। ਇਹ ਕੌਣ ਸੀਗਾ ਉਸਤਾਦ ਜੀ ਇਹਦਾ ਲੈ ਨਾਮ ਜੀ ਕੀ? ਇਟਸ ਮਾਨੀ ਸੋਲਜਰ ਕਹਿ ਰਿਹਾ ਓਏ ਬਾਸ ਓਏ ਕਰੀਮ ਰੋਲ ਨਾਲ ਲਿਪਸਟਿਕ ਲਾਈ ਹੁੰਦੀ। ਹਾਏ ਹਾਏ ਹਾਏ। ਅੱਛਾ ਜੀ ਬੈਕਰੀ ਪਾ ਲਈ ਤੇ ਗਾਹਕ ਨਹੀਂ ਆ ਰਿਹਾ ਤੇ ਅੰਡਰ ਕਾਊਂਟਰ ਤੇ ਰੱਖ ਕੇ ਲੁੱਡੋ ਖੇਡ ਰਿਹਾ। ਬਹੁਤ ਅੱਛਾ। ਅੱਛਾ ਜੀ ਬੈਕਰੀ ਪਾ ਲਈ ਇਹਨੇ ਥੱਕਿਆ ਹੀ ਇੰਨਾ ਸੀ ਇੰਨਾ ਥੱਕ ਗਿਆ ਗਾਹਕ ਨੂੰ ਡੀਕ ਬੰਦਾ ਕਹਿੰਦਾ ਫਰੈਸ਼ ਕਰੀਮ ਹੈਗੀ ਕਹਿੰਦਾ ਨਹੀਂ ਜੀ ਫਰੈਸ਼ ਨਹੀਂ ਹੈ। ਇਹ ਕੌਣ ਨੇ ਨਾਮ ਹੀ ਉਸਤਾਦ ਲਵੋ ਨਾ। ਇਹ ਹੈਗਾ ਜੀ ਮਾਨੀ ਭਾਈ। ਹਾਂਜੀ ਅੱਛੀ ਉਹਨੂੰ ਥਕਾਵਟ ਦੀ ਵਜ੍ਹਾ ਤੋਂ ਹਰ ਸ਼ਾਇਦ ਥੱਕੀ ਲੱਗਣੀ। ਕਹਿੰਦਾ ਫਰੈਸ਼ ਕਰੀਮ ਹੈ ਕਹਿੰਦਾ ਨਹੀਂ ਤਾਂ ਅਬ ਤੱਕ ਗਿਆ। ਹੈਦਰ ਸ਼ਾਹ ਭਾਜੀ ਕਹਿ ਰਹੇ ਨੇ ਇਹ ਟੀਨ ਪੈਕ ਨੂੰ ਨਾਰ ਸਮਝ ਕੇ ਘੁਮਾਇਆ ਹੁੰਦਾ। ਯਾਰ ਵੇਖ ਲੈ ਕੈਸੀ ਗੱਲ। ਲਓ ਜੀ ਅੱਗੇ ਮਾਨੀ ਇਹ ਹੋਰ ਮਾਨੀ ਸਾਹਿਬ ਨੇ ਮਾਨੀ 3199 ਬਰਫੀ ਨਾਲ ਸਟਾਪੂ ਖੇਡਿਆ ਹੁੰਦਾ। ਬਰਫੀ ਲਾ ਕੇ ਨਹੀਂ ਬਰਫੀ ਆਏ ਤੇ ਫਿਰ ਟੱਪ ਰਹੇ। ਫੈਸਲ ਚੌਰੀ ਕਹਿੰਦਾ ਓਏ ਬਿਸਕੁਟਾਂ ਨਾਲ ਕੈਰਮ ਖੇਲਿਆ ਹੁੰਦਾ। ਇਹ ਮੈਂ ਕੀਤੀ ਸੀ ਵਿੱਚ। ਅੱਛਾ ਚਲੋ ਕੋਈ ਗੱਲ ਨਹੀਂ। ਤੈयब ਬਾਵਾ 45 ਭਾਜੀ ਕਹਿ ਰਹੇ ਨੇ ਕਰੀਮ ਰੋਲ ਦੀ ਗੁੱਲੀ ਬਣਾਈ ਹੁੰਦੀ। ਹਾਏ ਵਾਹ ਵਾਹ। ਯਾਰ ਕਰੀਮ ਰੋਲ ਨਾਲ ਸੈਨ ਕੀਤੇ ਹੁੰਦੇ। ਅੱਛਾ ਜੀ ਅਬਦੁਲ ਮਹਿਮੂਦ 9878 ਭਾਜੀ ਕਹਿ ਰਹੇ ਨੇ ਕਿ ਪੀਜ਼ੇ ਦਾ ਕਲਾਕ ਬਣਾਇਆ ਹੁੰਦਾ। ਇਹ ਵੀ ਅੱਛੀ ਵਿੱਚ ਹੋਈਆਂ। ਲੇਕਿਨ ਇਹ ਆਵਾਜ਼ ਨੇ ਬਣਾਇਆ ਜੀ ਬਹੁਤ ਦੇਰ ਪਹਿਲਾਂ। ਬੜੀ ਦੇਰ ਪਹਿਲਾਂ। ਅੱਗੇ ਟਰੈਵਲਿੰਗ ਵਰਡ ਭਾਜੀ ਕਹਿ ਰਹੇ ਤਲਾਕ ਕੇਕ ਤੇ ਤਲਾਕ ਲਿਖ ਕੇ ਦਿੱਤੀ ਹੁੰਦੀ। ਯਾਨੀ ਕੇਕ ਨਾਲੇ ਪੁੱਛਦੇ ਨਹੀਂ ਭਾਜੀ ਉੱਤੇ ਕੀ ਲਾਉਣਾ ਤੇ ਕਹਿੰਦਾ ਜੀ ਇੱਥੇ ਮੇਰੀ ਬੁੱਢੀ ਦਾ ਨਾਮ ਇਹਨੂੰ ਤਲਾਕ ਲਿਖ ਦੇ। ਲਿਖ ਦੇ ਤਲਾਕ। ਕੀ ਬਾਤ ਹੈ ਯਾਰ। ਇਹ ਕਿੱਦਾਂ ਦੀ ਉਹਨੂੰ ਖੁਸ਼ੀ ਹੋਏਗੀ ਬੁੱਢੀ ਨੂੰ ਹੈਨਾ। ਅੱਗੋਂ ਜੀ ਅਬਦੁੱਲਾ ਨਜ਼ੀਰ 5984 ਭਾਜੀ ਕਹਿ ਰਹੇ ਨੇ ਗੁਲਾਬ ਜਾਮਨ ਨਾਲ ਕੈਦੀ ਖੇਡਿਆ ਹੁੰਦਾ। ਇਹ ਕਿੰਨਾ ਕੈਦੀ ਲੱਕ ਚ ਮਾਰਦੀ ਜਿਹਦੇ ਵੱਜਵੇ ਤੇ ਉਹ ਕੈਦੀ ਹੋ ਜਾਂਦਾ। ਲੱਕ ਚ ਮਾਰ ਠਾ ਆਹਾ। ਅੱਛਾ 17 ਡਿੱਗੇ ਦੀ ਗੁਲਾਬ ਜਾਮਨ ਨਾਲ। ਅੱਛਾ ਮੈਂ ਕਿਹਾ ਸੀ ਨਾ ਯਾਰ ਇੱਕ ਤੁਹਾਨੂੰ ਕਦੀ ਇੰਜ ਲੱਗਾ ਕਿ ਜਿਵੇਂ ਅੱਜ ਇਸ ਜਗ੍ਹਾ ਤੇ ਇਹ ਗੱਲ ਪਹਿਲੇ ਵੀ ਹੋਈ ਆ। ਹਾਂਜੀ ਉਹ ਬੜਿਆਂ ਬੰਦਿਆਂ ਨੇ ਨਾ ਉਹਦੀ ਇੱਕ ਨਾਮ ਦੱਸਿਆ ਕਿ ਇਹਨੂੰ ਆਹ ਕਹਿੰਦੇ ਆ ਇਸ ਚੀਜ਼ ਨੂੰ। ਇਹ ਕੀ ਕਹਿੰਦੇ ਨੇ ਉਸਤਾਦ ਜੀ? ਬੈਕਟੀਰੀਅਮ। ਹਾਂਜੀ ਬੈਕਟੀਰੀਅਮ। ਐਮਰ ਜੱਟ ਭਾਜੀ ਕਹਿ ਰਹੇ 2 ਤੀਆਂ ਤੇ ਕਹਿੰਦਾ ਉਸਤਾਦ ਜੀ ਆਹ ਗੱਲ ਵੀ ਪਹਿਲੇ ਹੋਈ ਹੈ ਜਿਹੜੀ ਆ ਤੁਸੀਂ ਕੀਤੀ ਹੈ। ਉਹਨੇ ਟਾਈਮ ਮੈਂਸ਼ਨ ਕਰਕੇ ਨਾ ਉਹਨੇ ਕਿਹਾ ਭਾਜੀ ਇਹ ਗੱਲ ਵੀ ਪਹਿਲੇ ਹੋਈ। ਰਾਜਾ ਐਨ ਚੌਹਾਨ ਯਾਰ ਕਿੱਦਾਂ ਦੇ ਨਾਂ ਤੇ ਯਾਰ ਸਹੀ ਲਿਖ ਲਿਆ ਕਰੋ ਯਾਰ ਰਾਜਾ ਭਾਈ। ਸਰ ਉਹ ਆਈਡੀਆਂ ਜਦੋਂ ਬਣਦੀਆਂ ਤੇ ਫਿਰ ਉਹ ਕਹਿੰਦੇ ਇਹਦੇ ਚ ਚੂਜ਼ ਕਰੋ। ਰਾਜਾ ਐਨ ਚੌਹਾਨ ਆਰ 8569। ਅੱਛਾ ਜੀ ਉਹ ਕਹਿ ਰਹੇ ਨੇ ਜੀ ਮੰਜੀ ਨੂੰ ਲੈਵਲ ਕਰਨ ਲਈ ਥੱਲੇ ਪੇਸਟਰੀ ਰੱਖੀ ਹੁੰਦੀ। ਉੱਚੀ ਨਹੀਂ ਵੀ ਨਹੀਂ ਦੀ ਮੰਜੀ। ਓਏ ਹੋਏ ਯਾਰ। ਲਓ ਜੀ ਮੁਦੱਸਰ ਅਹਿਮਦ 9307 ਕਹਿੰਦੇ ਭਾਜੀ ਹੈਲਮਟ ਪਾ ਕੇ ਥੁੱਕਿਆ ਹੁੰਦਾ। ਹਾਏ ਹਾਏ। IAM ਫੈਸਲ ਅਸਗਰ ਭਾਜੀ ਕਹਿ ਰਹੇ ਨੇ ਰਸ ਖਾ ਕੇ ਬੜਕ ਮਾਰੀ ਹੁੰਦੀ। ਵਾਹ ਹੈਲੋ ਦੱਸ ਯਾਰ। ਹਮ ਉਹੀ ਭਾਜੀ ਕਹਿ ਰਹੇ ਨੇ ਡਾਕਟਰ ਨੇ ਚੂਰਨ ਰਿਕਮੈਂਡ ਕੀਤਾ ਹੁੰਦਾ। ਲਓ ਜੀ ਐਸ ਸਮਾਰਟ ਭਾਜੀ ਕਹਿ ਰਹੇ ਨੇ ਤੁਸੀਂ ਇੰਜੋ ਪਿਸਤੇ ਦਾ ਕੱਲਾ ਵਾਲ ਲੈਦਾ ਕੀਤਾ ਹੁੰਦਾ। ਪਤੀਸੇ ਦਾ ਕੱਲਾ ਵਾਲ ਲੈਦਾ ਕੀਤਾ ਹੁੰਦਾ ਯਾਰ। ਲਓ ਜੀ ਅਲੀ ਉਸਮਾਨ 3910 ਭਾਜੀ ਅਲੀ ਭਾਜੀ ਕਹਿ ਰਹੇ ਨੇ ਫਰੂਟ ਕੇਕ ਦਾ ਸਰਾਣਾ ਬਣਾਇਆ ਹੁੰਦਾ। ਆਹਾ। ਅੱਗੋਂ ਬੈਸਟ ਬੁਆਏ 7873 ਭਾਜੀ ਕਹਿ ਰਹੇ ਨੇ ਓਏ ਸਵੀਮਿੰਗ ਪੂਲ ਚ ਸ਼ਰਬਤ ਬਣਾਇਆ ਹੁੰਦਾ ਜਾਮੇ ਸ਼ੀਰੀ ਟੈਪ ਪਾ ਕੇ ਉਹਨੇ ਥੱਲੇ ਬ੍ਰੈਕਟ ਚ ਲਿਆ ਜਾਮੇ ਸ਼ੀਰੀ ਵਾਲਾ। ਉਹਨੇ ਜੁਗਤ ਮਾਰ ਕੇ ਨਾ ਸ਼ਾਇਰ ਸੇ ਮੁਰਾਦ ਆਹੋ ਓਏ ਸਵੀਮਿੰਗ ਪੂਲ ਚ ਮਿੱਠਾ ਪਾਣੀ ਬਣਾਇਆ ਹੁੰਦਾ ਹੀ ਥੱਲੇ ਉਹਨੇ ਬ੍ਰੈਕਟ ਚ ਲਿਆ ਜਾਮੇ ਸ਼ੀਰੀ ਵਾਲਾ। ਕਿ ਜੁਗਤ ਸਮਝਣ ਲਈ ਸਮਝ ਵੀ ਆ ਰਿਹਾ ਨਾ। ਆਹ ਅੱਗੋਂ ਫਰਹਾਨ ਪ੍ਰਾਜਾ ਕਹਿੰਦਾ ਉਸਤਾਦ ਜੀ ਤੁਹਾਨੂੰ ਫੀਲ ਨਹੀਂ ਹੋ ਰਿਹਾ ਇਹ ਸ਼ੋਅ ਵੀ ਦੁਬਾਰਾ ਰਿਪੀਟ ਹੋ ਰਿਹਾ ਕਿਤੇ ਜਿਵੇਂ ਪਹਿਲੇ ਵੀ ਹੋਇਆ ਕਿਤੇ। ਵਜੀ ਸਟਾਰ 9337 ਫਰੀਦ ਭਾਜੀ ਨੂੰ ਵੇਖੋ ਤੇ ਦਫਨਾ ਦਿਓ। ਸ਼ੈਣੀ ਥੋੜੀ ਨਾ ਦਿਲ ਤੋੜਿਆ ਹੁੰਦਾ। ਯਾਰ ਵਧੀਆ। ਅੱਛੀ ਗੱਲ ਹੈ। ਬੈਕਰੀ ਪਾ ਲਈ ਵਰਕਰ ਇੱਕ ਨਹੀਂ ਆਇਆ
ਮਾਲਕ ਕੱਲਾ ਹੀ ਲੱਗਾ ਕੰਮ ਕਰਨ ਤੇ ਇੰਨਾ ਕਮਲਾ ਹੋਇਆ, ਨਿੰਮਕੋ ਬਿਸਕੁਟ ਕੇਕ ਮਿਕਸ ਇੱਕੋ ਛਾਪਰ ਚ ਪਾਪਾ ਦੇ ਯਾਰ ਮਿਕਸ ਕਰ ਵਿੱਚੇ ਨਿੰਮਕੋ ਸਿੱਟੇ ਵਿੱਚੇ ਕੇਕ ਸਿੱਟੇ, ਸਮਝ ਨਹੀਂ ਆ ਰਹੀ। ਉੱਥੋਂ ਕੋਲਡ ਡਰਿੰਕ ਖੋਲ ਕੇ ਵੀ ਦੋ। ਇਹਨੂੰ ਆ ਮਜ਼ੇਦਾਰ ਮਾਨੀ ਸ਼ਦਾਦਾ ਯਾਰ, ਮਾਨੀ ਸਾਰੀਆਂ ਗੱਲਾਂ ਅੱਛੀਆਂ ਕੀਤੀਆਂ ਮਾਨੀ ਨੇ। ਅੱਛਾ, ਇਹਨਾਂ ਸਾਰਿਆਂ ਚ ਕਿਹੜੀ ਮਜ਼ੇਦਾਰ ਤੁਹਾਨੂੰ ਸਾਰਿਆਂ ਨੂੰ ਕਿਹੜੀ ਲੱਗੀ? ਸਾਰੀ ਮੈਨੂੰ ਉਹ ਅੱਛੀ ਟੈਕਨੀਕਲ ਮੈਨੂੰ ਉਹ ਅੱਛੀ ਲੱਗੀ ਆ ਜਿਹੜੀ ਕਹਿੰਦਾ ਬੇਕਰੀ ਪਾ ਲਈ ਤੇ ਥੱਕ ਗਿਆ, ਗਾਹ ਕੋਈ ਨਹੀਂ ਆਇਆ। ਕਸਮ ਸੇ ਮੇਰੇ ਵੀ ਦੇਰ ਚ ਆਇਆ ਸੀ। ਇੱਕ ਬੰਦਾ ਆਇਆ, ਉਹਨੇ ਕਿਹਾ ਯਾਰ ਫਰੈਸ਼ ਕਰੀਮ ਪੇਸਟਰੀ ਹੈਗੀ, ਕਹਿੰਦਾ ਨਹੀਂ ਯਾਰ ਫਰੈਸ਼ ਨਹੀਂ। ਅੱਛੀ ਬਾਤ। ਉਹ ਗੱਲ ਸਭ ਤੋਂ ਅੱਛੀ ਮੈਨੂੰ ਲੱਗੀ। ਨਹੀਂ ਹੋਰ ਵੀ ਬੜੀਆਂ ਅੱਛੀਆਂ ਸੀ, ਹੋਰ ਵੀ ਮਾਨੇ ਦੀਆਂ ਗੱਲਾਂ ਸਾਰੀਆਂ ਅੱਛੀਆਂ ਸਾਰੀਆਂ ਅੱਛੀਆਂ ਸੀ ਉਸਤਾਦ ਜੀ, ਖਾ ਕੇ ਬੜਕ ਮਾਰੀ ਹੁੰਦੀ ਹੈ ਹੈ। ਰਸ ਖਾ ਕੇ ਰਸ ਖਾ ਕੇ ਬੜਕਾ ਮਾਰੀਆਂ ਕੋਈ ਹੁੰਦੀਆਂ, ਭਰਤੀ ਪਾਈ ਹੁੰਦੀ ਉਹ ਵੀ ਆ ਸਾਰੀਆਂ ਨਿੰਮਕੋ ਦੀ ਭਰਤੀ ਪਾਈ ਹੁੰਦੀ ਸਾਰੀਆਂ ਅੱਛੀਆਂ ਸੀ। ਯਾਰ ਇਹ ਗੱਲ ਆ। ਹਾਂ ਪੇਸਟ ਦਾ ਲੈਵਲ ਉਹ ਵੀ ਠੀਕ। ਆਹੋ ਪੂਲ ਵਾਲੀ ਵੀ ਅੱਛੀ ਸੀ। ਨਹੀਂ ਸਾਰੀਆਂ ਅੱਛੀਆਂ ਸੀ ਯਾਰ, ਤੇ ਮਾੜੀਆਂ ਚੰਗੀਆਂ ਤਾਂ ਸਾਡੇ ਕੋ ਵੀ ਹੋ ਜਾਂਦੀਆਂ, ਇਹ ਚ ਕਿਹੜੀ ਗੱਲ ਆ। ਲੇਕਿਨ ਤੂੰ ਚੈੱਕ ਕਰ, ਹਾਂਜੀ ਤੈਨੂੰ ਮੈਂ ਕੀ ਕਹਿਣਾ ਹੁੰਦਾ ਉਸਤਾਦ ਜੀ, ਮੈਂ ਵੀ ਨਹੀਂ ਕਹਿੰਦਾ ਹੁੰਦਾ ਕਿ ਲੋਕ 1 ਲੱਖ ਹੀ 1 ਮਿਲੀਅਨ ਦੇ ਬਰਾਬਰ ਨੇ, ਮੈਂ ਵੀ ਨਹੀਂ ਕਹਿੰਦਾ ਹੁੰਦਾ। ਸਮਝ ਆ ਰਿਹਾ? ਫਾਈਨਲ ਲੋਕ ਨੇ ਭਾਈਜਾਨ। ਅੱਲਾ ਦੀ ਖੈਰ। ਅੱਛਾ ਜੀ ਯਾਰ, ਇਦਾਂ ਹੀ ਨਾ ਫੇਰ ਕਰਿਆ ਕਰੋ ਤੁਸੀਂ ਹਿਸਾਬ, ਮੈਂ ਇਹਦਾ ਪੜਿਆ ਕਰਾਂਗਾ ਮਜ਼ੇ ਦੀਆਂ ਜੁਗਤਾਂ। ਠੀਕ ਆ ਜੀ, ਇੱਕ ਹਰ ਸ਼ੋਅ 'ਚ ਨਾ ਮੈਂ ਕਿਸੇ ਦੀ ਡਿਊਟੀ ਲਾਉਣਾ, ਜੁਗਤਾਂ ਸਾਰੀਆਂ ਕੱਢ ਕੇ ਨਾ ਕਮੈਂਟਸ ਦੀਆਂ ਮੈਨੂੰ ਦਿਆ ਕਰੇ, ਫਿਰ ਇੱਥੇ ਆਪਾਂ ਸੁਣਾਇਆ ਕਰਾਂਗੇ ਸਾਰਿਆਂ ਦੀਆਂ ਜੁਗਤਾਂ, ਹੈਨਾ। ਉਰਦੂ ਚ ਫਿਰ ਉਹ ਲਿਖ ਕੇ ਤੁਹਾਨੂੰ ਦੇਵੇ, ਕਿਉਂਕਿ ਤੁਸੀਂ ਫਰ ਪੜ੍ਹ ਦਿੰਦੇ ਹੋ ਇੰਗਲਿਸ਼। ਨਹੀਂ ਇਹ ਮੈਂ ਪਤਾ ਕੀ ਕਰਿਆ ਕਰਾਂਗਾ, ਮੈਂ ਪਹਿਲੇ 2-3 ਵਾਰੀ ਪੜ੍ਹ ਲਿਆ ਕਰਾਂਗਾ, ਅੱਧੀ ਕਜ਼ੇਨ 'ਚ ਰੱਖ ਲਿਆ ਕਰਾਂਗਾ ਤਾਂ ਕਿ ਮੈਂ ਹਾਂਜੀ ਇਸ ਤਰ੍ਹਾਂ ਕਰਿਆ ਕਰੋ ਉਸਤਾਦ। ਕਈਆਂ ਦੀਆਂ ਮੈਂ ਸਿੱਧੀਆਂ ਵੀ ਕੀਤੀਆਂ ਨੇ ਐਂਡ ਤੇ ਪੰਚ ਲੈਣ। ਆਹੋ, ਲੇਕਿਨ ਮੈਂ ਸਮਝ ਗਿਆ ਸੀ ਕਿ ਇਹ ਕਹਿਣਾ ਚਾਹ ਰਹੇ। ਅੱਛਾ ਸਾਈ, ਤੁਸੀਂ ਅੱਜ ਮਠਿਆਈ ਬਣਾਦੇ ਸੀ, ਕਾਹਦੀ ਸੀਗੀ? ਹਰ ਗੱਲ ਯਾਰ, ਹਰ ਗੱਲ ਦੇ ਸਾਹਮਣੇ ਨਹੀਂ ਹੁੰਦੀ। ਖਾਸਾਂ ਅੱਗੇ ਆਮ ਕੁੱਤਿਆ ਖੀਰ ਪਾ ਕੇ ਨਹੀਂ ਧਰੀ। ਖਾਸਾਂ ਦੀ ਕੁੱਤਿਆਂ ਤੁਹਾਨੂੰ ਮੈਂ ਕਿਹਾ ਵੀ ਸੀ ਫਰੀਦ ਮੈਨੂੰ ਇਕੱਲੇ ਨੂੰ ਪੁੱਛ ਲੈਣ ਦੇਣਾ, ਤੁਸੀਂ ਐਵੇਂ ਬਹਿ ਗਏ। ਖਾਸਾਂ ਅੱਗੇ ਕੁੱਤਿਆਂ ਐਵੇਂ ਧੀਰ ਪਾ ਕੇ ਨਹੀਂ ਖੀਰ ਧਰੀ ਦੀ, ਲਓ ਸਿਆਣੇ ਕਹਿੰਦੇ ਨੇ। ਵਾਹ, ਤੇ ਕੁਝ ਹੋਰ ਕਹਿੰਦੇ, ਤੁਸੀਂ ਕੁਝ ਹੋਰ ਕਹਿ ਰਹੇ ਹੋ। ਕਹਿੰਦੇ ਆ ਬੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਦਾ, ਕਿਹਦਾ? ਬੁੱਲੇ ਬੇਰਾਂ ਦਾ। ਹਕੂਮਤ ਨੇ ਐਲਾਨ ਕਰਤਾ ਵੀ 22 ਰੁਪਏ ਪੈਟਰੋਲ ਹੋਰ ਵਧਾਉਣਾ ਵਾ। ਹੁਣ ਅਸੀਂ ਕਿੱਧਰ ਚੱਲੀਏ? ਮੈਨੂੰ ਦੱਸੋ, ਤੁਸੀਂ ਕਿਉਂ ਨਹੀਂ ਆਪਣੇ ਸ਼ੋਅ ਦੇ ਜ਼ਰੀਏ ਕਹਿੰਦੇ ਵੀ ਨਾ ਕਰੋ ਯਾਰ ਇਹ ਕੁਛ? ਸਾਰੀ ਉਮਰ ਇਹਨੇ ਲਿਫਟ ਤੇ ਕਰਤੀ ਆ, ਇਹਨੂੰ ਵੀ ਪਟਰੋਲ। ਆ 4 ਦਿਨ ਪਹਿਲੇ ਮਾਈ ਦੁੱਧ ਲੈ ਕੇ ਜਾਣੇ, ਤੀਹਾਂ ਦਾ ਦੁੱਧ ਲੈ ਕੇ ਜਾਂਦੇ, ਉਹ ਰੁੜਿਆ, ਉਹ ਵਿਚਾਰੀ ਉੱਥੇ ਜਾਨਲੇਵਾ ਹਮਲਾ ਉੱਤੇ ਹੋ ਗਿਆ, ਡਿੱਗੀ ਮਰ ਗਈ। ਯਾਰ ਇਹ ਬੜਾ ਕੁਝ ਹੋਣ ਡਿਆ ਯਾਰ, ਇੰਜ ਨਹੀਂ ਯਾਰ ਹੋਣਾ ਠੀਕ ਆ, ਹੋਣ ਡਿਆ ਫੈਸਲ ਸਾਹਿਬ, ਉਹਦਾ ਮੂੰਹ ਮਹਾਂਦਰਾ ਵੇਖੋ। ਕੋਈ ਖੈਰ ਦੀ ਖਬਰ ਤੇਰੇ ਇਲਾਕੇ 'ਚ ਕੋਈ ਵੀ ਨਹੀਂ ਤੈਨੂੰ ਦੱਸਦਾ ਵੀ ਕੋਈ ਕਿਤੇ ਕਿਸੇ ਮੁੰਡਾ ਹੋਇਆ ਕਿਸੇ ਦੇ ਘਰ, ਕੋਈ ਇਦਾਂ ਦੀ ਸ਼ੈ। ਅੱਛਾ, ਐਦਾਂ ਦੀ ਮਹਿੰਗਾਈ 'ਚ ਬਚਾ ਹੁੰਦਾ ਭਲਾ? ਉਹਨੂੰ ਨਹੀਂ ਪਤਾ ਬਾਹਰ ਹਾਲਾਤ ਕੀ ਚੱਲਣ ਡਏ। ਭੱਟੋ ਸਬਜ਼ੀ ਵਾਲਾ ਨੂੰ ਫਰੀ ਵਾਲਾ ਧਨੀਆ ਹੀ ਬੰਦ ਕਰਤਾ, ਉੱਥੇ ਉਹ ਮਾਈਆਂ ਨੇ ਇਤਜਾਜ ਕੀਤਾ ਟਾਇਰ ਸਾਲੇ। ਟਾਇਰ ਤਾਜਾ ਫਰੀਦ ਮਾਈਆਂ ਧਰਨਾ ਦੇ ਕੇ ਬੈਠੀਆਂ ਭਾਈ। ਸਿੱਧਾ ਦਾ ਨਾਮ ਮਾਰੋ, ਨਹੀਂ ਯੂਜ਼ ਰੱਖੋ। ਤਾਜੀ ਫਰੀਦ ਨਾ ਚਿੱਟੀਆਂ ਤੇ ਕਾਲੀਆਂ ਡੱਬੀਆਂ ਨਾਲ ਸੂਟ ਪਾ ਕੇ ਫਿਰਦਾ। ਮੈਂ ਕਿਹਾ ਇਹ ਕਹਿੰਦਾ ਕਾਰਟੂਨ ਨੈਟਵਰਕ ਵਾਲਿਆਂ ਨੇ ਗਿਫਟ ਕੀਤਾ। ਓਏ ਆਹੋ, ਚਿੱਠੀਆਂ ਤੇ ਕਾਲੀਆਂ ਡੱਬੀਆਂ ਨਾਲ ਕਾਰਟੂਨ ਨੈਟਵਰਕ ਨਹੀਂ। ਆਹੋ ਸਹੀ ਗੱਲ ਆ। ਅੱਛਾ, ਇਹ ਤੇਰਾ ਸਿਰ ਵਾ ਫਰੀਦ, ਇਹ ਤੈਨੂੰ ਲੱਗਿਆ ਬਾਅਦ ਛੱਡ ਕੇ ਆਊਗਾ ਤੇਰੇ ਘਰ ਫਰੀਦ ਤੱਕ। ਨੇ ਨਾ ਰੈਸਲਿੰਗ ਦਾ ਕਲੱਬ ਬਣਾ ਲਿਆ ਆਪਣਾ ਭਾਈ, ਉਧਰੋਂ ਮੈਚ ਸਿਰ ਤੇ ਆਇਆ ਤੇ ਉਹ ਰਿੰਗਾਂ ਤੇ ਕੱਪੜੇ ਸੁੱਕਣੇ ਪਾਏ ਆਪਣੇ। ਅਬਾਸੀ ਰਹਿਣ ਦੀ ਗੱਲ ਘਟ ਰਹੀ। ਨਹੀਂ, ਫਰੀਦ ਇੱਕ ਫਿਲਮ 'ਚ ਜਿਹੜਾ ਹੀਰੋ ਬਣ ਗਿਆ ਤੇ ਕੁੜੀ ਦੀ ਇੱਜ਼ਤ ਬਚਾ ਕੇ ਉਹਨੂੰ ਕਹੀ ਜਾਣੇ ਆ ਬਾਜੀ 20 ਰੁਪਏ ਹੈ ਤੇਰੇ ਕੋਲ? ਯਾਰ ਦੀ ਇੱਜ਼ਤ ਬਚਾ ਕੇ ਤੂੰ ਐ ਨਹੀਂ ਗੌਰ ਕਰ ਰਿਹਾ ਬਾਜੀ 20 ਰੁਪਏ ਹੈ। ਫਰੀਦ ਭਾਈ ਫੇਰ ਚਲਾ ਗਿਆ ਰੈਸਲਿੰਗ ਤੇ, ਨੇ ਆਪਣਾ ਕੋਟ ਲਾ ਕੇ ਘੁਮਾ ਕੇ ਸੁੱਟਿਆ, ਉਹ ਜੇ ਤੇ ਡਿੱਗਿਆ ਸੀ ਉਹ ਆੜ ਕੇ ਕੁੱਟਣ ਲੱਗ ਪਿਆ। ਕਹਿੰਦਾ ਕਾਕਾ ਨਾ ਵੀ ਕਰ। ਦੂਜੇ ਭਲਵਾਨ ਨੇ ਹਲੇ ਕੁੱਟਣਾ ਸੀ, ਉਸ ਤੋਂ ਪਹਿਲੇ ਉਹਨੇ ਕੁੱਟਦਾ। ਹਰ ਬੰਦੇ ਨਾਲ ਸਾਜੀ ਡ੍ਰੀਮ ਹੁੰਦਾ। ਮੈਂ ਆਪਣੀ ਲਾਈਫ 'ਚ ਕੁਝ ਗੋਲਸ, ਕੁਝ ਏਮ ਸੈੱਟ ਕੀਤੇ ਸਨ। ਹਾਂਜੀ ਤੇ ਜਿਵੇਂ ਮੇਰਾ ਸ਼ੌਕ ਸੀ ਸ਼ੁਰੂ ਤੋਂ, ਇਹ ਗੱਲਾਂ ਮੈਨੂੰ ਕਰਨ ਦੇ ਸੀ ਅੱਗੇ ਸ਼ੋਅ ਤੋਂ ਪਹਿਲਾਂ ਕਿ ਤੂੰ ਕੀ ਬਣਨਾ ਚਾਹੁੰਦਾ ਸੀ। ਇੱਕ ਮਿੰਟ ਠਹਿਰ ਜਾ, ਮੈਨੂੰ ਭੁੱਲ ਜਾਣਾ। ਆਪਾਂ ਨਾ ਫੈਸਲ ਸਾਹਿਬ ਤੁਹਾਡੇ ਲਈ ਇੱਕ ਮੈਸੇਜ ਆਇਆ, ਈਮੇਲ ਆਈ ਹੈ, ਮੈਂ ਜੈਨੂਇਨ ਗੱਲ ਕਰ ਰਿਹਾ, ਮੈਂ ਤੁਹਾਨੂੰ ਪੂਰੀ ਪੜ੍ਹ ਕੇ ਸੁਣਾ ਦਿੰਦਾ। ਔਰ ਬਹੁਤ ਸ਼ਰਮਿੰਦਗੀ ਵਾਲੀ ਗੱਲ ਆ ਸਾਡੇ ਲਈ ਭਾਈ ਜਾਨ, ਇਹ ਜਿਹੜੀ ਈਮੇਲ ਉਸ ਬੰਦੇ ਨੂੰ ਕਰਨੀ ਪੈ ਗਈ ਸਾਡੇ, ਠੀਕ ਆ ਨਾ। ਮੈਂ ਤੁਹਾਨੂੰ ਵੈਸੇ ਪੜ੍ਹ ਕੇ ਸੁਣਾ ਦਿੰਦਾ। ਸ਼ਰਮੀ ਵਾਲੀ ਗੱਲ ਆ ਕਹਿੰਦੇ। ਇਹ ਭਾਜੀ ਉਹਦੇ ਉੱਤੇ ਲਿਖਿਆ ਫੈਸਲ ਰਾਮੇ ਫੀਡਬੈਕ, ਯਾਨੀ ਉਹਦਾ ਟਾਈਟਲ ਆ ਈਮੇਲ ਦਾ। ਉਸਾਮਾ ਹਬੀਬ ਭਾਜੀ ਕਹਿ ਰਹੇ ਨੇ, ਅਸਲਾਮ ਵਾਲੇਕੁਮ ਜਾਨੀ ਭਾਜੀ। ਜਾਨੀ ਭਾਈ ਲੰਬੀ ਗੱਲ ਨਹੀਂ ਕਰਾਂਗਾ, ਸ਼ੋਅ ਵਗੈਰਾ ਸਭ ਬਿਹਤਰੀਨ ਚੱਲ ਰਿਹਾ। ਇੱਕ ਛੋਟੀ ਜਿਹੀ ਰਿਕੁਐਸਟ ਹੈ ਕਿ ਤੁਸੀਂ ਟਿਸ਼ੂ ਬਾਕਸ ਲਿਆ ਕੇ ਰੱਖੋ ਸ਼ੋਅ 'ਚ,
ਚੱਲਦੇ ਸ਼ੋਅ 'ਚ ਫੈਸਲ ਭਾਈ ਕੁਸ਼ਨ ਫੜ ਕੇ ਇਸ ਕਿਸਮ ਦਾ ਪਸੀਨਾ ਸਾਫ਼ ਕਰਦੇ ਨੇ ਕਿ ਦਿਲ ਖਰਾਬ ਹੋ ਜਾਂਦਾ। ਬਾਕੀ ਭਾਜੀ ਫੀਡਬੈਕ ਇਸ ਫੈਮਿਲੀ ਮੈਂਬਰ ਐਜ਼ ਏ ਫੈਮਿਲੀ ਮੈਂਬਰ ਦੇ ਰਿਹਾ ਤੇ ਥੈਂਕ ਯੂ ਲਵ ਯੂ ਸਾਰਿਆਂ ਨੂੰ, ਖਾਸ ਤੌਰ ਤੇ ਫੈਸਲ ਭਾਈ ਨੂੰ। ਠੀਕ ਹੈ ਸਰ ਜੀ। ਤੁਸੀਂ ਮੇਰੀ ਸਲਾਹ ਕੀਤੀ, ਬਹੁਤ ਬਹੁਤ ਸ਼ੁਕਰੀਆ, ਬੰਡਲ ਆਫ ਥੈਂਕਸ। ਬੰਡਲ ਆਫ ਥੈਂਕਸ। ਵੀਰੇ ਇੱਕ ਰੂਲ ਨਹੀਂ ਵਾਕਈ ਅਸੀਂ ਵੀ ਕਈ ਵਾਰੀ ਦੇਖਿਆ ਕਿ ਫੜ ਕੇ ਨਾ ਇੰਝ ਤੇ ਉਹ ਅੱਛਾ ਆਪਣੀ ਵੱਲੋਂ ਪਸੀਨਾ ਸਾਫ਼ ਕਰਦਾ, ਲੇਕਿਨ ਪਸੀਨੇ ਦੇ ਬਦਲੇ ਕਿੰਨਾ ਕੁਛ ਨਾਲ ਆਪਣੇ ਲਾ ਲੈਂਦਾ ਉਹਨੂੰ ਲੇਕਿਨ ਪਤਾ ਹੀ ਨਹੀਂ। ਉਸਤਾਦ ਜੀ ਮਾਜ਼ਰਤ ਨਾਲ ਮੈਂ ਪਸੀਨਾ ਨਹੀਂ ਸਾਫ਼ ਕਰਦਾ, ਮੈਂ ਵੈਸੇ ਯਾਨੀ ਕਿ ਬਸ ਹੀ ਲੈਣਾ, ਜੈਨੂਨ ਗੱਲ ਕਰਦੇ ਹੋ। ਉਹ ਕਹਿੰਦੇ ਆਮਦ ਹੁੰਦੀ, ਮੈਂ ਇੱਕ ਦਿਨ ਕਿਹਾ ਸੀ, ਮੈਂ ਕਿਹਾ ਨਾ ਕਰਿਆ ਕਰੋ। ਕਹਿੰਦਾ ਨਹੀਂ ਯਾਰ ਨਹੀਂ ਉਸਤਾਦ ਜੀ, ਜੁਗਨ ਕਾਜ਼ਮੀ ਸਾਹਿਬਾ ਦੇ ਸਾਹਮਣੇ ਨਹੀਂ ਪੀਟੀਵੀ ਤੇ ਬੈਠੇ ਭਾਵੇਂ ਨੂੰ ਰਣਾ ਮੂੰਹ ਇਸ ਕਿਸਮ ਦਾ ਕੁਸ਼ਨ ਨਾ ਸਾਫ਼ ਕੀਤਾ। ਅੱਛਾ ਜੀ, ਉਹ- ਫੈਸਲ ਸਾਹਿਬ ਮੰਨ ਲਓ ਯਾਰ ਸਹੀ ਤੂੰ ਤਾਂ ਗੱਲ। ਨੋ ਖਾਣ ਹੀ ਡਿਆ, ਲੇਕਿਨ ਮੈਂ ਛੱਡ ਦਿੱਤੇ ਹੁਣ ਮੈਂ ਅੱਲਾ ਛੱਡ ਜਾਣਦਾ ਹੁਣੀ ਤੂੰ। अच्छा जी, फादर को गले लगाना ये टाइटल है। जानी भाई अस्सलाम वालेकुम। जानी भाई आई एम 20 ईयर्स ओल्ड। आपने शो में बोला था कि आपने फादर को गले लगाओ, पहले तो मुझे हेजिटेशन ही हुई, यानी कि शर्म बहुत आई मैनू। ਲੈ आहो हुंदा पाए ने, ठीक है जी। लेकिन फिर मैंने हिम्मत करके उन्हें गले लगाया, दिली सुकून हुआ। थैंक यू सजाद भाई, अल्लाह पाक आपको मिले। ਇਹੀ ਤੇ ਮੈਂ ਰੋਣਾ ਵਾਂ ਵਾਹ ਵਾਹ ਸਵਾਲ ਬਹੁਤ ਛੇ। ਕਿ ਭਾਈਜਾਨ ਆਪਣੇ ਬੱਚਿਆਂ ਦੇ ਨਾਲ, ਵਾਲਦਾਂ ਨੂੰ ਮੈਂ ਕਹਿ ਰਿਹਾ, ਵਾਲਦ ਜਿਹੜੇ ਫਾਦਰਸ, ਉਹਨਾਂ ਨੂੰ ਕਹਿ ਰਿਹਾ ਕਿ ਬੱਚਿਆਂ ਦੇ ਨਾਲ ਇੰਨੀ ਕੁ ਆਪਣੀ ਉਹ ਰੱਖੋ ਰੁਕਬਤ, ਕੁਰਬਤ ਰੁਕਬਤ ਜੋ ਚੂਜ਼ ਇੱਥੇ ਕੁਰਬਤ ਇੱਥੇ ਰਗਬਤ ਲਫ਼ਜ਼ ਰਗਬਤ ਹਾਂਜੀ ਰਗਬਤ ਉਹਨੂੰ ਕਹਿੰਦੇ ਨਾ, ਰਗਬਤ ਰਾਗਬ ਹੋਣਾ। ਹਾਂ ਰਾਗਬ ਹੋਣਾ। ਇੰਨੀ ਕੁ ਰਗਬਤ ਰੱਖੋ ਕਿ ਭਾਈਜਾਨ ਨੂੰ ਤੁਹਾਨੂੰ ਜੱਫੀ ਪਾਉਣ ਲੱਗਿਆ, ਤੁਹਾਡਾ ਮੂੰਹ ਚੁੰਮਣ ਲੱਗਿਆ, ਤੁਹਾਡਾ ਸਿਰ ਝੱਸਣ ਲੱਗਿਆ, ਤੁਹਾਡਾ ਗਲੇ ਲੱਗਣ ਲੱਗਿਆ, ਹਿਚਕਿਚਾਕੜ ਨਾ ਆਵੇ ਉਹਨਾਂ 'ਚ, ਹੈਜ਼ਿਟੇਸ਼ਨ। ਹਾਂ ਉਹ ਨਾ ਆਵੇ। ਬਹੁਤ ਪਿਆਰੀ ਗੱਲ। ਠੀਕ ਆ ਜੀ। ਉਹ ਇਹ ਜੈਨੂਅਨ ਅਸੀਂ ਵੀ ਇਦਾਂ ਹੀ ਸੀ ਭਾਵੇਂ ਨਾ ਆਪਣੇ ਅੱਬੂ ਨਾਲ ਜੱਫੀ ਪਾਉਣ ਲੱਗਿਆ ਈਦ ਦੇ ਈਦ ਕਿਤੇ ਉਹਨਾਂ ਨੇ ਕਹਿਣਾ ਨਾ ਜੱਫੀ ਤੋਂ ਇੰਝ ਹੋ ਜਾਣਾ ਮਿੱਟੀ ਨਾ, ਇਹ ਕੀ ਗੱਲ ਹੋਈ ਯਾਰ, ਪਿਓ ਨਾਲ ਜੱਫੀ ਪਾਉਣ ਲੱਗਿਆ ਕਿੱਦਾਂ ਹੋ ਸਕਦਾ। ਤੇ ਇਹ ਬਹੁਤ ਸਾਰੇ ਜਿਹੜੇ ਫਾਦਰਸ ਨੇ ਨਾ, ਜਿੰਨੇ ਪਿਓ ਬਣੇ ਫਿਰਦੇ ਨੇ ਹਰ ਕੰਮ 'ਚ, ਉਹਨਾਂ ਨੂੰ ਮੈਂ ਕਹਿ ਰਿਹਾ ਕਿ ਭਾਜੀ ਆਪਣੇ ਬੱਚਿਆਂ ਦੇ ਨਾਲ, ਬੇਟਿਆਂ ਨਾਲ ਖਾਸ ਤੌਰ ਤੇ ਆਪਣਾ ਨਾ ਇੱਕ ਜਿਸਮਾਨੀ ਜਿਹੜਾ ਇੱਕ ਸਪੇਸ ਹੈ ਨਾ ਕਿ ਉਹ ਜੱਫੀ ਪਾਉਣ ਲੱਗਿਆ ਡਰਨਗੀਆਂ, ਉਹ ਇਹਨੂੰ ਖਤਮ ਕਰੋ। ਕੱਲ ਨੂੰ ਜਦੋਂ ਤੁਸੀਂ ਮੰਜੇ ਤੇ ਪੈਣਾ ਦੇ ਨਾ ਹੋਵੇ, ਉਹ ਝੁੱਕ ਝੱਕ ਕੇ ਵਿਚਾਰਾ ਤੁਹਾਨੂੰ ਕਰੇ, ਉਹਨੂੰ ਤਾਂ ਇੰਝ ਕਰਕੇ ਫੜ ਲੈਣਾ ਜੱਫੀ ਪਾ ਕੇ, ਅੱਲਾ ਨਾ ਕਰੇ, ਲੇਕਿਨ ਹੋ ਸਕਦਾ ਕਿਤੇ ਤੁਹਾਨੂੰ ਵਾਸ਼ਰੂਮ ਵੀ ਲਿਜਾਣਾ ਪਵੇ। ਬਹੁਤ ਅੱਛਾ ਉਸਤਾਦ ਜੀ, ਕੀ ਬਾਤ ਹੋਈ ਆ। ਮਿਹਰਬਾਨੀ ਉਸਤਾਦ ਜੀ, ਉਹਨਾਂ ਨੇ ਮੇਰੀ ਸਲਾਹ ਕੀਤੀ, ਮੈਂ ਨੈਕਸਟ ਇhtiyat ਕਰਾਂਗਾ। ਮੈਂ ਇਹੀ ਕਹਿਣ ਡਿਆ ਵਾਂ ਕਿ ਇਸ ਸਲਾਹ ਕਰਨ ਦਾ ਮਕਸਦ ਸਿਰਫ ਇਹ ਹੁੰਦਾ ਹੈ ਕਿ ਦਰਵਾਜ਼ਾ ਖਟਖਟਾਣਾ, ਨਾ ਕਿ ਦਰਵਾਜ਼ਾ ਤੋੜ ਕੇ ਤੁਸੀਂ ਅੰਦਰ ਆ ਜਾਓ। ਉਹ ਸਲਾਹ ਆਈ, ਤੁਸੀਂ ਕਿਤੇ ਗਵਾਚ ਗਏ ਸੀਗੇ ਵੀ ਠੀਕ ਹੈ ਨਾ। ਮੈਂ ਅਗਰ ਕੁਸ਼ਨ ਦੇ ਨਾਲ ਪਸੀਨਾ ਸਾਫ਼ ਕਰ ਰਿਹਾ, ਇਹ ਮੇਰੀ ਮਿਸਟੇਕ ਹੈ। ਨਹੀਂ ਮਿਸਟੇਕ ਇਹ ਨਹੀਂ, ਤੁਸੀਂ 2 ਕੁਸ਼ਨ ਖਾ ਗਏ ਉਹ ਮਿਸਟੇਕ ਆ। ਨਹੀਂ ਤੇ ਉਹਨੇ ਕੀ ਗੋਲੀ ਮਾਰਤੀ ਤੈਨੂੰ, ਉਹਨੇ ਕਿੱਡੇ ਪਿਆਰ ਨਾਲ ਗੱਲ ਕੀਤੀ ਕਿ ਮੈਂ ਕਹਿੰਦਾ ਫੈਮਿਲੀ ਮੈਂਬਰ ਹੋਣ ਦੇ ਨਾਲ ਤੇ ਗੱਲ, ਤੇਰੇ ਅੰਦਰੋਂ ਗੱਲ ਨਹੀਂ ਨਿਕਲਣ ਦੇ। ਉਹਨਾਂ ਦੀ ਮਿਹਰਬਾਨੀ ਹੈ। ਤੂੰ ਛੱਡ ਦੇ ਇਸ ਗੱਲ ਨੂੰ, ਗੱਲ ਮੁੱਕ ਗਈ ਆ ਤੇਰੇ ਅੰਦਰੋਂ। ਉਹਦਾ ਤੂੰ ਬੇਸਿਕਲੀ ਤੌਰ ਤੇ ਅੰਦਰੋਂ ਤੂੰ ਉੱਤੇ ਖਿਜਿਆ ਪਿਆ, ਉੱਤੋਂ ਤੂੰ ਜਾਣ ਕੇ ਅਲਫਾਜ਼ ਚੰਗੇ ਕਰੀ ਜਾ ਰਿਹਾ। ਮੈਂ ਕਹਿਣ ਡਿਆ ਨਹੀਂ ਤੇਰੇ ਅੰਦਰੋਂ ਜਾ ਹੀ ਨਹੀਂ ਰਹੀ ਗੱਲ। ਬ੍ਰੇਕ ਦੇ ਵਿੱਚ ਜੋ ਕੁਝ ਤੂੰ ਗੱਲਾਂ ਕਰਨ ਰਿਹਾ ਸੀ, ਅਸੀਂ ਚਲਾ ਦਈਏ ਨਾ ਤੇ ਤੇਰਾ ਵੇਖੀ ਘਰ ਹਾਲ ਕੀ ਹੁੰਦਾ। ਮੈਂ ਰੱਬ ਨੂੰ ਜਾਣ ਦੇਣੀ, ਉਹਦੀ ਮਿਹਰਬਾਨੀ ਮੇਰੀ ਉਹਨੇ ਸਲਾਹ ਕੀਤੀ। ਅੱਛਾ ਯਾਰ ਕਰਤੀ ਉਹਨੇ, ਗੱਲ ਮੁੱਕ ਗਈ। ਹੋਰ ਗੱਲ ਮੁੱਕੀ, ਤੂੰ ਖਿਜੀ ਕਿਉਂ ਜਾਂਦੇ ਉਹਦੇ ਤੇ ਵਿਚਾਰੇ ਤੇ? ਮੈਂ ਕਦੋਂ ਖਿਜ ਰਿਹਾ ਉਸਤਾਦ? ਖੇਦੀ ਰਿਹਾ, ਛੱਡ ਦੇ ਇਸ ਗੱਲ ਨੂੰ। ਮੈਂ ਕਦੋਂ, ਮੈਨੂੰ ਤੇ ਇਹ ਵੀ ਨਹੀਂ ਪਤਾ ਕਿ ਤੁਸੀਂ ਕੋਲੋਂ ਹੀ ਮੈਸੇਜ ਲਿਖ ਲਿਆ ਹੈ। ਮੈਨੂੰ ਇੱਕ ਚੀਜ਼ ਦੀ ਹੈਰਾਨਗੀ, ਇਹਨਾਂ ਕੋਲ ਰੁਮਾਲ ਵੀ ਹੁੰਦਾ ਵਾ। ਆ ਕੀ ਹੈ? ਫੇਰ ਵੀ ਓਏ ਰੁਮਾਲ ਵੀ ਤਾਂ ਦੇਖ, ਘਰੋਂ ਸਾਦਾ ਲੈ ਕੇ ਆਉਂਦੇ। ਬਸ ਕੀ ਹੈ? ਰੁਮਾਲ ਘਰੋਂ ਸਾਦਾ ਹੁੰਦਾ, ਸਾਫ਼ ਕਰਕੇ ਐਂ ਲੱਗਦਾ ਜਿਵੇਂ ਕਢਾਈ ਵਾਲਾ ਵਾ। ਇਹ ਤਾਂ ਸਹੀ। ਆ ਕਾਲੂ ਨਹੀਂ ਕਾਲੂ ਕੁੱਲੀ 'ਚ ਰਹਿੰਦਾ ਤੇ ਉੱਥੇ ਸੀਲੰਗ ਵਾਲੇ ਬੰਦੇ ਨੂੰ ਲੱਭਣ ਡਿਆ ਅਨਸੀਲੰਗ ਕਰਾਉਣੀ। ਕਾਲੂ ਹੈ ਬੜਾ ਚੌਲ ਵਾ, ਬਾਹੂਬਲੀ। ਅੱਛਾ ਕੁੱਲੀ 'ਚ ਰਹਿੰਦਾ ਤੇ ਇੱਕ ਜਗ੍ਹਾ ਤੇ ਗਿਆ ਤੇ ਉਹਨਾਂ ਨੇ ਕਿਹਾ ਯਾਰ ਤੂੰ ਤੇ ਘੰਟਾ ਪਹਿਲੇ ਆਉਣਾ ਸੀ, ਕਹਿੰਦਾ ਜੋ ਰੰਗ ਵਾਲੇ ਲੱਗੇ ਨਾ ਇਸ ਤੋਂ ਲੈ ਦੱਸ ਯਾਰ ਕਿਹੜੇ ਰੰਗ ਵਾਲੇ। ਅੱਛਾ ਕੁੱਲੀ 'ਚ ਰਹਿੰਦਾ ਸੀ, ਮਹਿਮਾਨ ਨੇ ਤੇ ਆਪ ਕਿਤੇ ਗਿਆ ਤੇ ਉਹਨੂੰ ਫੋਨ ਕਰਕੇ ਕਹਿੰਦਾ ਜਦੋਂ ਜਾਓਗੇ ਨਾ ਕਮਰਾ ਫੋਲਡ ਕਰਕੇ ਰੱਖ ਦਿਓ। ਨਹੀਂ ਇਹਨੇ ਜਾ ਕੇ ਨਾ, ਫੋਲਡ ਕਰਕੇ ਅੰਦਰੋਂ ਲੌਕ ਲਾ ਜਾਣ। ਇਹਨੇ ਜਾ ਕੇ ਆਪਣੇ ਅੱਬੂ ਨੂੰ ਕਿਹਾ ਕਿ ਸਜਾਦ ਜਾਨੀ ਸਾਹਿਬ ਕਹਿੰਦੇ ਨੇ ਅੱਬੂ ਨਾਲ ਫਰੈਂਕਨੈਸ ਹੋਣੀ ਚਾਹੀਦੀ ਹੈ, ਅੱਜ ਤੋਂ ਬਾਅਦ ਅਸੀਂ ਫਰੈਂਕਨੈਸ ਨਾਲ ਰਹਿਣਾ। ਉਹਨੇ ਜੱਫੀ ਪਈ, ਕਹਿੰਦਾ ਠੀਕ ਹੈ। ਉਹ ਸਵੇਰੇ ਕੰਮ ਤੇ ਜਾਣ ਲੱਗਾ, ਇਹਨੇ ਕਿਹਾ ਫੁੱਟੀਏ ਤੇ ਉਹ ਗੇਮਾਂ 'ਚ ਲੈ ਕੇ ਵੜ ਗਿਆ। ਸਾਰੀ ਦਿਹਾੜੀ ਉੱਤੇ ਗੇਮਾਂ। ਨਹੀਂ ਅੱਛਾ ਉਹਦੀ ਤਾਂ ਸੁਣ ਲਈ, ਇਹਦੀ ਵੀ ਸੁਣ ਲਓ ਹੁਣ। ਉਸਤਾਦ ਜੀ ਤੁਸੀਂ ਮੇਰੇ ਵੱਲ ਕਿਉਂ ਉਹ ਕਰਦੇ ਨੇ? ਇਹਨੇ ਆਪਣੇ ਅੱਬੇ ਨੂੰ ਜੱਫੀ ਪਾਈ ਨੇ ਕਿਹਾ ਜੀ ਜਾਨੀ ਸਾਹਿਬ, ਮੇਰੇ ਉਸਤਾਦ ਜਾਨੀ ਸਾਹਿਬ ਨੇ ਕਿਹਾ ਕਿ ਵੀ ਆਪਣੇ ਅੱਬੂ ਨੂੰ ਜੱਫੀ ਪਾ। ਉਹਨੇ ਕਿਹਾ ਯਾਰ ਤੇ ਬੜੀ ਅੱਛੀ ਗੱਲ ਆ। ਇਹਨੇ ਜੱਫੀ ਪਾਈ, ਐਨ ਹੋ ਗਿਆ ਵਾ, ਉਹਨੇ ਖਾਪਾਤੀ। ਉਹਨੇ ਕਿਹਾ ਮੇਰਾ 350 ਨਿਕਲ ਗਿਆ। ਉਹਨੇ ਵਿੱਚ ਹੀ ਸਜਾਦ ਜਾਨੀ ਦੀ ਵੀ ਮਾਂ ਭੈਣ ਇੱਕ ਵਿੱਚ ਹੀ ਇਹਦੀ ਵੀ ਕੀਤੀ। ਉਸਤਾਦ ਜੀ ਉਹ ਤੁਹਾਡੇ ਕੋਲੋਂ ਸੁਣ ਕੇ ਜਾ ਕੇ ਇਹਨੇ ਭਾਈ ਆਪਣੇ ਅੱਬੂ ਨੂੰ ਜੱਫੀ ਪਾਈ ਤੇ ਕਿਹਾ ਮੈਂ ਸਜਾਦ ਜਾਨੀ ਸਾਹਿਬ ਨੇ ਕਿਹਾ ਆਪਣੇ ਅੱਬੂ ਨੂੰ ਜੱਫੀ ਪਾ, ਤੇ ਉਹ ਕਹਿੰਦਾ ਫਿਰ ਆਪਣੇ ਅੱਬੂ ਨੂੰ ਪਾ ਨਾ। ਕਾਲੂ ਨੇ ਵੀ ਆਪਣੇ ਅੱਬੂ ਯਾਰ ਪਤਾ ਕੀ ਹੈ, ਚੱਲ ਕੋਈ ਨਹੀਂ, ਕਦੀ ਕਦੀ ਕਰ ਲੈਂਦੇ। ਚੱਲੇ ਕਦੀ ਕਾਲੂ ਨੇ ਆਪਣੇ ਅੱਬੂ ਨੂੰ ਜੱਫੀ ਪਾਈ।
ਇਹਨੇ ਘੁੱਟ ਕੇ ਜੱਫੀ ਪਾਈ, ਇਹਦਾ ਅੱਬਾ ਕਹਿੰਦਾ ਫਿਰ ਬੂਟੀ ਪੀ ਆਇਆ। ਤੇ ਫਰੀਦ ਨੇ ਵੀ ਜਾ ਕੇ ਆਪਣੇ ਅੱਬੂ ਨੂੰ ਕਿਹਾ ਕਿ ਉਸਤਾਦ ਜੀ ਕਹਿੰਦੇ ਜੱਫੀ ਪਾਓ, ਕਹਿੰਦੇ ਪਹਿਲੀ ਵਾਰੀ ਜ਼ਿੰਦਗੀ 'ਚ ਚੰਗਾ ਕੰਮ ਕੀਤਾ ਸਜਾਦ। ਉਸਤਾਦ ਜੀ ਤੁਸੀਂ ਕਿਹਾ ਜੱਫੀ ਪਾਓ, ਇਹਨੇ ਜਾ ਕੇ ਐ ਕਰਕੇ ਆਪਣੇ ਅੱਬੂ ਨੂੰ ਜੱਫੀ ਪਾਉਣ ਦੀ ਕੋਸ਼ਿਸ਼ ਕੀਤੀ, ਉਹ ਢਿੱਡ ਵੱਜਣ ਨਾਲ ਪਰਾਂ ਡਿੱਗ ਪਿਆ। ਇਹਨੂੰ ਉਸਤਾਦ ਜੀ ਨੇ ਕਿਹਾ ਜਦ ਆਪਣੇ ਅੱਬੂ ਨੂੰ ਜੱਫੀ ਪਾਈ, ਤੇ ਅੱਬਾ ਜਿਹੜਾ ਬਿਮਾਰ ਸੀ ਪੈਂਡਿਕਸ ਦਾ ਮਰੀਜ਼, ਉਹ ਕਹਿੰਦਾ ਉੱਠ ਤਾਂ ਮੈਂ ਜੱਫੀ ਪਾਉਣੀ। ਯਾਰ ਆ ਐਡਾ ਬੇਵਕੂਫ ਆ। ਨਾ ਮੈਂ ਕਿੱਥੋਂ ਬੇਵਕੂਫ ਆ ਗਿਆ? ਆ ਜਿਹੜਾ ਉਹ ਇਹਦੇ ਮਹੱਲੇ 'ਚ ਵੀ ਸਾਰਿਆਂ ਨੇ ਪ੍ਰੋਗਰਾਮ ਵੇਖਿਆ ਨਾ ਕਿ ਫੈਸਲ ਨੂੰ ਸਾਰਿਆਂ ਨੇ ਕਿਹਾ ਵੀ ਫੈਸਲ ਨੂੰ ਇਹਦੇ ਉਸਤਾਦ ਨੇ ਕਿਹਾ ਵੀ ਆਪਣੇ ਅੱਬੂ ਨੂੰ ਜਾਂਦਾ ਜੱਫੀ ਪਾਓ, ਤੇ ਹਰ 2 ਮਿੰਟ ਬਾਅਦ ਨਵਾਂ ਹੀ ਬੰਦਾ ਬੂਹਾ ਖੜਾ ਕਰਦਾ, ਫੈਸਲ ਜੱਫੀ ਨਹੀਂ ਪਾਉਣੀ। ਮਗਰੋਂ ਰੇੜੀ ਵਾਲਾ ਆ ਗਿਆ, ਫੈਸਲ ਜੱਫੀ ਨਹੀਂ ਪਾਉਣੀ। ਅਬਾਸ ਨੇ ਵੀ ਹਾਂ ਕਾਲੂ ਨਾ ਇੱਕ ਖੁਸਰੇ ਦਾ 2 ਘੰਟੇ ਡਾਂਸ ਵੇਖ ਕੇ ਉਹਨੂੰ ਕਹੀ ਜਾਂਦਾ ਪੁਖਤਗੀ ਨਹੀਂ ਆਇਆ ਤੇਰੇ ਕੰਮ 'ਚ। ਮਾਮਾ ਤੂੰ 2 ਅੱਛਾ ਘੰਟੇ ਯਾਰ ਤੂੰ ਹਰ ਗੱਲ ਐ ਕੀ ਕਰਦਾ? ਪੁਖਤਗੀ ਇਹਦੇ ਚ ਨਹੀਂ ਹੈ। ਕਹਿੰਦਾ ਨੇ ਇੱਕ ਕੁੜੀ ਦੀ ਇੱਜ਼ਤ ਬਚਾਈ ਤਾਂ ਜਾ ਕੇ ਕਹਿੰਦਾ 20 ਰੁਪਏ ਹੈ ਯਾਰ ਇਹ ਕਿਹੜੀ ਗੱਲ? ਕਹਿੰਦਾ 20 ਰੁਪਏ ਹੈ। ਯਾਰ ਕਿਹੜੀ ਕੁੜੀ 20 ਰੁਪਏ ਮੰਗਦੇ ਝੁੰਮਰ ਪਾਉਂਦੀ? ਨਹੀਂ ਉਹ ਪਿਆਨੋ ਤੇ ਇੱਜ਼ਤ ਲੁੱਟੀ ਸੀ ਉਹਨੇ। ਯਾਰ ਇਹਨੇ ਵੀ ਆਪਣੇ ਅੱਬੂ ਨੂੰ ਜੱਫੀ ਪਾਈ, ਕਹਿੰਦਾ ਮੈਨੂੰ ਉਸਤਾਦ ਨੇ ਕਿਹਾ ਜੱਫੀ ਪਾ, ਤੇ ਅੱਬੂ ਕਹਿੰਦਾ ਜੱਫੀ ਤੋਂ ਇਲਾਵਾ ਨਹੀਂ ਕੁਛ ਕਿਹਾ, ਵੈਸੇ ਮੇਰੀ ਜੇਬ 'ਚ ਖਰਚੇ ਖੁਰਚੇ ਦਾ ਦਿਓ ਉਸਤਾਦ ਜੀ, ਖਰਚੇ ਦਾ ਕਹੋ, ਉਹਨਾਂ ਨੂੰ ਕਹੋ ਆਪਣੇ ਪਿਓ ਨੂੰ ਖਰਚਾ ਦਿਆ ਕਰੋ, ਆਪਣੇ ਅੱਬੂ ਨੂੰ ਫਲ ਫਰੂਟ ਖਵਾਓ, ਬਾਅਦ ਚੋਂ ਜੋ ਮੌਲਵੀਆਂ ਨੂੰ ਖਵਾਉਣਾ ਫਾਲਤੂ ਵਾਲਿਆਂ ਨੂੰ ਖਵਾਉਣਾ। ਜਿੰਨਾ ਮਰਜ਼ੀ ਚੀਖੀ ਜਾ, ਉਹ ਸਭ ਸਮਝਦੇ ਨੇ। ਨਹੀਂ ਫਲ ਫਰੂਟ ਆ ਭਾਜੀ ਨੂੰ, ਅੱਬਾ ਜੀ ਨੇ ਕਿਤੇ ਅੰਡਰਟੇਕਰ ਨੂੰ ਚੈਲੰਜ ਕੀਤਾ ਵਾ, ਜਿੰਨਾ ਕੁ ਬਣਦਾ ਮਿੱਠਾ ਜੀ ਜਿਹੜੀ ਖਿਦਮਤ ਹੈਗੀ ਹੈ ਨਾ ਜਿਉਂਦਿਆਂ ਜੀ ਕਰ ਦੋ ਯਾਰ। ਯਾਰ ਇਹਨੇ ਆਪਣੇ ਅੱਬੂ ਨੂੰ ਜਾ ਕੇ ਘੁੱਟ ਕੇ ਜੱਫੀ ਪਾਈ, ਕਹਿੰਦਾ ਉਹ ਪਰਾਂ ਜਾ ਮੇਰੀ ਰਸੌਲੀ ਫੇਰਤੀ। ਮਿੱਠੇ ਨੇ ਭਾਈ ਜਾ ਕੇ ਪ੍ਰੋਗਰਾਮ ਦੇਖ ਕੇ ਆਪਣੇ ਅੱਬੂ ਨੂੰ ਇੰਨੀ ਘੁੱਟ ਕੇ ਜੱਫੀ ਪਾਈ, ਉਹਦੀ ਨਕਸੀਰ ਪਹੁੰਚ ਗਈ। ਨਹੀਂ ਯਾਰ ਅੱਬੂ ਨੂੰ ਜੱਫੀਆਂ ਪਾਉਂਦੇ ਰਿਹਾ ਕਰੋ। ਅਗਰ ਕਿਸੇ ਨੇ ਅਗਰ ਪਹਿਲੀ ਵਾਰੀ ਹਿੰਮਤ ਕੀਤੀ ਵੀ ਹੈ ਨਾ ਮੇਰੇ ਸ਼ੋਅ ਤੋਂ ਬਾਅਦ, ਤੇ ਇਹਨੂੰ ਹੁਣ ਜਾਰੀ ਰੱਖੋ। ਹਾਂਜੀ ਹੱਥ ਫੜ ਲਓ ਅੱਬੂ ਦੇ ਨਾਲ ਇੰਜ ਕਰਕੇ ਬਹਿ ਜਾਓ, ਇੰਜ ਕਰਕੇ ਬਹਿ ਜਾਓ, ਤੇਰਾ ਥੋੜਾ ਫਰੈਂਕਨੈਸ ਹੋ, ਝਕੋ ਨਾ, ਕੁਛ ਨਹੀਂ ਕਰਦੇ, ਖਾ ਨਹੀਂ ਲੱਗੇ। ਅੱਬਿਆਂ ਨੇ ਇੱਕ ਤੇ ਇਹ ਬੜਾ ਡਰ ਪਾਇਆ ਹੁੰਦਾ, ਐ ਖੰਗਾਰਾ ਹੀ ਇਸ ਕਿਸਮ ਦਾ ਅੰਦਰ ਆ ਕੇ ਰਹਿਣਾ ਬੱਚੇ। ਉਹ ਬੱਚਾ ਚੰਗਾ ਭਲਾ ਮੀਨਾ ਲੱਗਾ ਹੁੰਦਾ। ਸਹੀ ਗੱਲ ਆ। ਇਦਾਂ ਹੀ ਉਸਤਾਦ ਜੀ ਔਰ ਜਾਣਦੇ ਹੋ ਯਾਰ ਤੁਸੀਂ ਵੀ ਜਿਹੜੇ ਅੱਬੂ ਆ ਨਾ, ਅੱਬੂਜ਼ ਸਾਰੇ ਅੱਬੂਜ਼ ਜਿਹੜੇ ਨੇ, ਥੋੜਾ ਕੋਈ ਯਾਰ ਪਿਆਰ ਮੁਹੱਬਤ ਨਾਲ ਬੱਚੇ ਏਦਾਂ ਤੁਸੀਂ ਘਰ ਵੜੋ ਤੇ ਬੱਚੇ ਸਹਿਮ ਜਾਣ ਯਾਰ ਇਹ ਕਿਹੜਾ ਅੱਬੂ ਹੁੰਦਾ ਯਾਰ। ਹਾਂਜੀ ਇਹ ਤੇ ਬੱਚੇ ਨਾਰ ਘਮਾਉਣ ਲੱਗ ਜਾਣ, ਅੱਬੂ ਆ ਗਏ। ਇਹਨੇ ਮੈਂ ਕਿਹਾ ਆਪਣੇ ਅੱਬੂ ਨੂੰ ਜੱਫੀ ਪਾਇਆ, ਕਹਿੰਦਾ ਅੱਬੂ ਨਹੀਂ ਉਹ ਡੈਨੀ ਆ ਪੂਰਾ, ਮੈਂ ਨਹੀਂ ਪਾਉਣੀ। ਨਹੀਂ ਯਾਰ ਬੱਚਿਆਂ ਨੂੰ ਫਰੈਂਕਨੈਸ ਕਰਨੀ ਚਾਹੀਦੀ, ਐਵੇਂ ਜਾਂਦੇ ਅੱਬੂ ਨੂੰ ਛੇੜ ਗਏ, ਚੁੰਡੀ ਵੱਢ ਗਏ, ਠੀਕ ਸਹੀ ਹੋਣਾ ਚਾਹੀਦਾ ਫਰੈਂਕਨੈਸ। ਅੱਛਾ ਉਸਤਾਦ ਜੀ ਤੁਸੀਂ ਗੱਲ ਕੀਤੀ ਕਿ ਅੱਬੂ ਨੂੰ ਜੱਫੀ ਪਾਉਣੀ ਚਾਹੀਦੀ, ਲੇਕਿਨ ਅੱਬੂ ਫੌਤ ਹੋ ਗਏ, ਅਸੀਂ ਅੱਬੂ ਦੀ ਕਬਰ ਤੇ ਜਾ ਕੇ ਨਹੀਂ ਤੁਸੀਂ ਦੇਖੋ ਯਾਰ ਮੈਂ ਤੁਹਾਨੂੰ ਦੱਸਦਾ, ਜਿਨ੍ਹਾਂ ਦੇ ਹੈਗੇ ਉਹ ਜ਼ਾਹਰੀ ਬਾਤ ਆ ਉਹਨਾਂ ਨੇ ਪਾਉਣੀ ਹੈ ਨਾ। ਹੁਣ ਜਿਨ੍ਹਾਂ ਦੇ ਨਹੀਂ ਹੈਗੇ, ਐਡਾ ਤੇ ਬੇਵਕੂਫ ਕੋਈ ਨਹੀਂ ਵੀ ਅਗਰ ਉਹਦੇ ਅੱਬੂ ਮੇਰੇ ਅੱਬੂ ਨਹੀਂ ਹੈਗੇ ਤੇ ਮੈਂ ਸੋਚੀ ਮੰਨ ਲਓ ਮੇਰੇ ਅੱਬੂ ਨਹੀਂ ਹੈਗੇ ਮੈਨੂੰ ਕਹੀ ਜਾਂਦਾ ਜੱਫੀ ਪਾਓ, ਨਹੀਂ ਉਹਨਾਂ ਨੂੰ ਪਤਾ ਜਿਨ੍ਹਾਂ ਦੇ ਹੈਗੇ ਮੈਂ ਉਹਨਾਂ ਨੂੰ ਕਹਿ ਰਿਹਾ ਉਹਨਾਂ ਨੇ ਪਾਉਣੀ ਆ। ਚਾਚੇ ਨੂੰ ਤਾਏ ਨੂੰ ਹਾਂ ਚਾਚਿਆਂ ਚੋਂ ਵੀ ਖੁਸ਼ਬੂ ਆਉਂਦੀ ਪਿਓ ਦੀ। ਹਾਂਜੀ ਚਾਚਿਆਂ ਦੀ। ਮੈਂ ਥੋੜੇ ਦਿਨ ਪਹਿਲੇ ਆਪਣੇ ਚਾਚੇ ਨੂੰ ਬੜੀ ਦੇਰ ਬਾਅਦ ਮਿਲਿਆ, ਮੈਂ ਉਹਦਾ ਚਿਹਰਾ ਹੀ ਦੇਖਦਾ, ਉਹਦੇ ਹੋਂਠ ਨੱਕ ਬਣਾਵਟ ਸਾਰੀ ਮੇਰੇ ਪਿਓ ਵਾਲੀ ਸੀ, ਤੇ ਯਾਰ ਨਜ਼ਰ ਹੁੰਦਾ ਵਿੱਚੋਂ ਪਿਓ। ਚਾਚੇ ਵੀ, ਲੇਕਿਨ ਕਈ ਐਸੇ ਵੀ ਬੰਦੇ ਨੇ ਚਾਚੇ ਭਤੀਜੇ ਲੜੇ ਨੇ ਆਪਸ ਚ, ਬੜੀਆਂ ਫੈਮਲੀਆਂ ਨੇ ਲੜਦੀਆਂ ਨੇ, ਮਤਲਬ ਬੋਲਚਾਲ ਬੰਦ ਆ। ਚਾਚਿਆਂ ਨੇ ਭਤੀਜਿਆਂ ਨੂੰ ਛੱਡਿਆ ਸਿੱਟਿਆ ਸਾਲੋ ਸਾਲ ਤੋਂ। ਲੇਕਿਨ ਨੌਵਾਂ ਤੋਂ ਮਾਸ ਨਹੀਂ ਜੁਦਾ ਹੁੰਦੇ ਕਦੇ ਵੀ। ਨੌਵਾਂ ਕਿਹੜੀਆਂ? ਨਾਖੂਨਾਂ ਤੋਂ ਮਾਸ ਨਹੀਂ ਕਦੇ ਜੁਦਾ ਹੁੰਦੇ। ਟੁੱਟੀਆਂ ਬਾਹਾਂ ਹੁੰਦੇ ਆ ਯਾਰ, ਹੁੰਦੇ ਆ। ਮੈਂ ਜਦੋਂ ਨਹੁੰ ਕੱਟਦਾ ਥੱਲੇ ਨੇ ਡਿੱਗਦੇ ਮਾਸ ਤੋਂ ਲੈਦਾ ਹੋ ਕੇ। ਨਹੀਂ ਜੀ ਉਹ ਮਾਸ ਜਿਹੜਾ ਸਕਿਨ ਦੇ ਨਾਲ ਲੱਗਾ ਉਹ ਵਧਿਆ ਮਾਸ। ਫਿਰ ਨੌਵਾਂ ਤੋਂ ਮਾਸ ਨਾ ਕਹੋ, ਪੂਰੀ ਡਿਟੇਲ ਦੱਸੋ ਫਿਰ। ਨਹੀਂ ਐਗਜ਼ਾਮਪਲ ਨਹੀਂ ਹੁੰਦਾ। ਟੁੱਟੀਆਂ ਬਾਹਾਂ ਗੱਲ ਦੇ ਨਾਲ ਨੌਵਾਂ ਤੋਂ ਮਾਸ ਤੂੰ ਫੜਿਆ ਜਾਂ ਚੋਰੀ ਕਰਦਾ, ਵੇਖੀ ਪਲਾਸ ਨਾਲ ਅਗਲੇ ਕਰਦੇ ਕਿ ਨਹੀਂ ਲੈਦਾ, ਪੂਰਾ ਖਿੱਚ ਲੈਂਦੇ ਅੰਦਰੋਂ, ਤੇ ਫਿਰ ਜਾਨ ਵੀ ਤੇ ਨਿਕਲ ਜਾਂਦੀ ਤੇ ਫਿਰ ਮਿਸਾਲ ਨਾ ਤੇ ਫਿਰ ਲੈਦਾ ਤੇ ਕਰ ਦਿੰਦੇ ਨਾ ਅਗਲੇ। ਆਹੋ ਨੌਵਾਂ ਤੋਂ ਮਾਸ ਨਹੀਂ ਲੈਦਾ। ਗੱਲ ਮੈਂ ਮਿਸਾਲ ਜੋ ਦੇ ਵੀ ਰਿਹਾ। ਆਪਾਂ ਜਿੱਦਾਂ ਵੀ ਅੱਖਾਂ ਦੇ ਖੋਲੋ ਤਾਨਾ ਲਾਉਣ ਲੱਗੇ ਕਿਤੇ। ਇੱਕ ਖੁਸਰੇ ਦਾ ਨਾਂ ਚੰਬੇਲੀ ਤੇ ਕਹਿੰਦਾ ਤੈਨੂੰ ਪਤਾ ਤੂੰ ਕੌਮੀ ਖੁਸਰਾ ਵਾ, ਉਹ ਕੌਮੀ ਫੂਲ ਆ ਯਾਰ, ਕਿਹੜੇ ਕੰਮ ਲੱਗਾ। ਇੱਕ ਖੁਸਰੇ ਦਾ ਨਾਂ ਚੰਬੇਲੀ ਸੀ, ਕਹਿੰਦਾ ਤੈਨੂੰ ਪਤਾ ਤੂੰ ਕੌਮੀ ਖੁਸਰਾ ਹੋ। ਕੌਮੀ ਫੁੱਲ ਚੰਬੇਲੀ ਕੌਮੀ ਫੂਲ ਹੈ ਨਾ ਯਾਰ ਕਿਹੜੀ ਥਿਊਰੀ ਆ ਯਾਰ। ਦਾ ਪਾਗਲ। ਚੰਬੇਲੀ ਜਿਹੜਾ ਨਾ ਉਹ ਕੌਮੀ ਫੂਲ ਆ। ਹਾਂਜੀ। ਕਹਿੰਦਾ ਤੈਨੂੰ ਪਤਾ ਤੂੰ ਕੌਮੀ ਖੁਸਰਾ। 14 ਅਗਸਤ ਤੇ ਹਰ ਸ਼ੈ ਹਰੀ ਕਰ ਖਾਣ ਡਿਆ, ਰੋਟੀ ਤੇ ਹਰੀ ਕੀਤੀ, ਸਾਲਣ ਹਰਾ, ਕੀ ਦੱਸੀ ਪਾਗਲ ਆ ਤੂੰ। ਨਹੀਂ ਹਰੀ ਚਟਨੀ ਦੀ ਕੌਲੀ ਭਰ ਕੇ ਉੱਤੇ ਦਹੀਂ ਦੇ ਨਾਲ ਤਾਰਾ ਵੀ ਬਣਾ ਰਿਹਾ।
ਨਹੀਂ ਕਾਲੂ 14 ਅਗਸਤ ਤੇ ਝੰਡਾ ਲੈਣਗੇ, ਉਹਨੂੰ ਕਹੀ ਜਾਂਦੇ ਕਿਸੇ ਹੋਰ ਰੰਗ 'ਚ ਦਿਖਾ। ਓਏ ਦੁਬਾਰਾ ਲੈ ਚੁੱਕ। ਖੁਦਾ ਓਏ ਯਾਰ ਮਿੱਟੇ ਆਹ ਤਾਂ ਕੀਤਾ ਜੀ। ਤੂੰ ਉਹ ਹੀ ਕਰ ਲੈਂਦਾ ਯਾਰ, ਉਹ ਜਿਹੜੀ ਕਸੜੀ ਸੀ। ਇਹ ਛੋਟੇ ਤੇ ਸੁਣੀ ਉਹ ਵੀ ਰਹਿਣ ਦੇ, ਸਾਰਾ ਕੁਝ ਰਹਿਣ ਦੇ, ਤੂੰ ਅੱਖਾਂ ਤੇ ਰਹਿ, ਸਿਰਫ ਅੱਖਾਂ ਤੇ ਰਹਿ। ਤੈਨੂੰ ਗੱਲ ਨਾ ਆਵੇ, ਸਿਰਫ ਇੰਨਾ ਕਹਿ ਅੱਖਾਂ ਖੋਲ ਲੈ, ਬਸ ਤੇਰਾ ਗੌਰ ਪੈ ਜਾਊਗਾ। ਤੇਰਾ ਗੋਲ ਕੀ ਹੈ? ਮੈਂ ਕਿਹਾ ਤੇਰਾ ਗੌਰ ਪੈਂਦਾ ਰਹੂਗਾ। ਹਾਂ ਜੀ, ਇੱਕ ਬਾਬੇ ਕੋਲੋਂ ਗੁੱਟ ਪੈ ਗਈ, ਉਹ ਅੱਖਾਂ ਦਾ ਆਪਰੇਸ਼ਨ ਕਰਾ ਕੇ ਆਇਆ, ਉਹਨੇ ਅੱਗੇ ਹਰੀ ਪੱਟੀ ਬੰਨੀ, ਤੈਨੂੰ ਕਹਿੰਦੇ ਅੱਛਾ ਜੀ 14 ਅਗਸਤ ਦਾ ਮਾਹੌਲ ਫੁੱਲ। ਇਹਨੂੰ ਪਤਾ ਲੱਗਾ ਮੇਰਾ ਮਮਾ ਕੋਮੇ ਚ ਆ ਤੇ ਸਟੇਟਸ ਲਾਉਂਦੇ ਆ, ਮਾਈ ਮਾਮੂ ਗੋਇੰਗ ਟੂ ਕੋਮਾ। ਗੋਇੰਗ ਟੂ ਦੁਬਈ ਹੁੰਦਾ ਯਾਰ ਕਿਤੇ ਕੋਮੇ ਚ ਚਲਾ ਗਿਆ ਚਲਾ ਤੇ ਸਟੇਟਸ ਲਾਉਂਦੇ ਆ। ਮਾਈ ਮਾਮੂ ਗੋਇੰਗ ਟੂ ਕੋਮਾ। ਨਾਲੇ ਗੋਇੰਗ ਨਹੀਂ ਹੋਣਾ ਫਿਰ। ਅੱਛਾ ਚਲੋ, ਮਾਈ ਮਾਮੂ ਇਨ ਕੋਮਾ। ਹਾਂ ਇਦਾਂ ਗੱਲ। ਆ ਐਡਾ ਪਾਗਲ ਆਤਾ, ਸਾਜੀ ਕੀ ਮਸਲਾ ਐਡਾ ਬੇਵਕੂਫ ਆ, ਇਹਨੇ ਕੋਈ 14 ਅਗਸਤ ਤੇ ਚੀਜ਼ ਨਹੀਂ ਲੈਣੀ। ਇੱਕ ਬੰਦੇ ਨੇ ਕਿਹਾ ਤੈਨੂੰ ਨਹੀਂ ਖੁਸ਼ੀ? ਕਹਿੰਦਾ ਨਹੀਂ ਅਸੀਂ ਤਾਂ ਅੰਮ੍ਰਿਤਸਰ ਤੋਂ ਆਏ ਹਾਂ। ਪਿੱਛੋਂ ਸਾਈ ਉਹ ਇੱਥੇ ਆ ਗਏ, ਹੁਣ ਇੱਥੇ 14 ਅਗਸਤ ਮਨਾਉਣੀ ਹੈ। ਬਾਂਸ ਉਹਨਾਂ ਨੇ ਨਾ ਕੱਲਾ ਹੀ ਬਾਂਸ ਲਾਤਾ ਛੱਤ ਤੇ, ਵਿੱਚ ਝੰਡਾ ਕੋਈ ਨਹੀਂ। ਮੈਂ ਕਿਹਾ ਝੰਡਾ ਤੇ ਕੋਈ ਲਾਓ, ਕਹਿੰਦਾ ਹਲੇ ਕਨਫਰਮ ਨਹੀਂ ਆ ਕਿਹੜਾ ਲਾਣਾ। ਕਹਿੰਦੇ ਜੋ ਤੁਹਾਡੀ ਕਹਿੰਦਾ ਇਹਨੇ 14 ਅਗਸਤ ਤੇ ਏਡਾ ਵੱਡਾ ਝੰਡਾ ਲਾ ਲਿਆ, ਝੰਡਾ ਵਤਨ ਚੋਂ ਹੀ ਬਾਹਰ ਨਿਕਲ। ਕਹਿੰਦਾ ਉੱਥੇ ਕੋ ਆਮ ਦਿਨ ਸੀਗਾ ਜਿੱਥੇ ਝੰਡਾ। ਕਹਿੰਦਾ ਇਹਨੇ ਏਡਾ ਉੱਚਾ ਝੰਡਾ ਲਾ ਲਿਆ, ਝੰਡਾ ਵਤਨ ਚੋਂ ਹੀ ਬਾਹਰ ਨਿਕਲ ਗਿਆ। ਵੀ 14 ਅਗਸਤ ਕਿੱਥੇ ਰਹਿ ਗਈ, ਝੰਡਾ ਕਿਸੇ ਹੋਰ ਮੁਲਕ ਚ। ਇੰਨੀ ਖੁਸ਼ੀ ਚੜੀ ਇਹਨੂੰ। ਤੋਬਾ। ਇਹਨੇ ਸਿਰਫ ਡੰਡਾ ਲਾਇਆ ਤੇ ਕਹਿੰਦਾ ਜਿੱਥੇ ਡੰਡਾ ਆ ਗਿਆ ਅੱਲਾ ਝੰਡਾ ਵੀ ਦਊਗਾ। ਨਹੀਂ, ਕਾਲੂ ਨੇ ਸਿਰਫ ਝੰਡਾ ਹੀ ਲਾਇਆ। ਮੈਂ ਕਿਹਾ ਝੰਡਾ ਨਹੀਂ ਲਾਇਆ, ਕਹਿੰਦਾ ਮੈਂ ਹਫਤੇ ਸਾਊਦੀ ਚੱਲ ਜਾਣਾ ਭਾਈ। ਯਾਰ ਇਹ ਪਤਾ ਸਾਈ ਝੰਡਾ ਲੈਣ ਗਿਆ, ਦੁਕਾਨਦਾਰ ਕਹਿੰਦਾ ਉੱਥੇ ਤੇ ਗਦਾਰੇ ਦਾ ਕੇਸ ਸੀ। ਮੂੰਹ ਵੇਖ। ਦੁਕਾਨਦਾਰ ਕਹਿੰਦਾ ਫੈਸਲ ਸਾਹਿਬ ਕਿੰਨੀ ਵਾਰੀ ਗੱਲ ਕੋ ਕਰਨਾ ਚਾਹ ਰਹੇ, ਕਰ ਲਓ ਫਿਰ। ਤੁਹਾਨੂੰ ਪਤਾ ਹੀ ਨਹੀਂ 14 ਅਗਸਤ ਨੂੰ ਕੀ ਏ। ਅੱਛਾ ਰਹਿਣ ਦਿਓ, ਰਹਿਣ ਦਿਓ। ਪਾਕਿਸਤਾਨ ਮਤਲਬ ਪਾਰਟੀਸ਼ਨ ਹੋਈ ਸੀ ਪਾਕਿਸਤਾਨ ਦੇ। ਇੱਕ ਹੋਰ ਵੀ ਹੈ। ਹਾਂ ਮੈਨੂੰ ਪਤਾ, ਕੈਸਰ ਰਾਮੇ ਦੀ ਸਾਲਗਿਰਾ। ਉਹ ਪਾਉਣਾ। ਅੱਜ ਕਿੰਨੀ ਆ? ਅੱਜ 15 ਹੋ ਗਏ। ਨਹੀਂ ਫਿਰ ਵੀ ਅੱਜ ਕਿੰਨੀ ਤਰੀਕ? 11 13 ਦੀ ਰਾਤ ਨੂੰ ਆਪਾਂ ਲਾਹੌਰ ਜਾਣਾ ਓਕੇ ਸਾਰਿਆਂ ਨੇ। 14 ਨੂੰ 24 ਨਿਊਜ਼ ਚ 15ਵੀਂ ਸਾਲਗਿਰਾ ਵਾ, ਤੇ ਨਾਲੇ 14 ਅਗਸਤ ਆ, ਉੱਥੇ ਕੇਕ ਕੱਟਣਾ ਤੇ ਆਪਾਂ ਸਾਰਿਆਂ ਨੇ ਉੱਥੇ ਹੋਣਾ। ਓਕੇ। ਇਹ ਸਿਰਫ ਸਾਰਾ ਪ੍ਰੋਗਰਾਮ ਇਹਦੀ 14 ਅਗਸਤ ਕੈਂਸਲ ਕਰਨ ਵਾਸਤੇ ਹੋ ਗਿਆ ਸਾਲਗਿਰਾ। ਨਹੀਂ 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 14 ਅਗਸਤ ਤੇ ਜਾਣਾ ਅਸੀਂ ਭਾਈ। ਸਾਈ ਮੈਂ ਘਰ ਅਰੇਂਜ ਕੀਤਾ ਆਪਣਾ। ਨਹੀਂ ਅਸੀਂ 14 ਅਗਸਤ ਤੇ ਨਹੀਂ ਹੈਗੇ ਇੱਥੇ। ਅਸੀਂ 14 ਅਗਸਤ ਨਹੀਂ, ਤੂੰ ਮੈਂ ਤੇ ਅਸੀਂ ਸਾਰੇ ਜਾਣੇ ਲਾਹੌਰ ਜਾ ਰਹੇ 14 ਅਗਸਤ ਵਾਲੇ ਦਿਨ। ਠੀਕ ਹੈ ਜੀ। ਨਾਲੇ ਤੁਸੀਂ 13 ਦੀ ਰਾਤ ਨੂੰ ਕਹਿ ਰਹੇ ਹੋ। 13 ਦੀ ਰਾਤ ਨੂੰ ਚੱਲ ਜਾਾਂਗੇ ਤੇ 14 ਨੂੰ ਉੱਥੇ ਹੀ ਹੋਣਾ ਸੀ। 14 ਨੂੰ ਸ਼ਾਮ 4-5 ਵਜੇ, 3 ਵਜੇ ਅਸੀਂ ਚੈਨਲ ਪਹੁੰਚਣਾ ਵਾ, 5 ਵਜੇ ਕੇਕ ਕੱਟਣਾ ਵਾ ਸ਼ਾਮ ਸਾਲਗਿਰਾ ਸ਼ਾਮ ਨੂੰ। ਹਾਂਜੀ 14 ਅਗਸਤ ਦੀ ਸ਼ਾਮ ਨੂੰ। ਜੀ। ਚਲੋ ਉਹਨਾਂ ਨੂੰ ਕੋ ਤੇ ਫਿਰ ਜੇ ਤੂੰ ਨਹੀਂ ਜਾਣਾ ਤੇ ਪਹਿਲੇ ਦੱਸ ਦੇ ਤਾਂ ਕਿ ਤੈਨੂੰ ਮੈਂ ਜੁੱਤੀਆਂ ਮਾਰ ਕੇ ਲੈ ਜਾਵਾਂ। ਸਾਈ ਉਹਨਾਂ ਨੂੰ ਕੋ ਫਿਰ ਆਪਣੀ ਕਰ ਲੈਣ, ਸਾਡੀ ਰਹਿਣ ਦੇਣ। ਯਾਰ ਹੁਣ ਤੇ ਇਹ ਉਹਨਾਂ ਦਾ ਕਸੂਰ ਆ ਕਿ ਤੂੰ 14 ਅਗਸਤ ਨੂੰ ਜੰਮ ਪਿਆ। ਲੈ ਤੇ ਹੁਣ ਮੇਰਾ ਕੋਈ ਤੈਨੂੰ ਨਹੀਂ ਪਤਾ ਕਿ ਇੱਕ ਡੱਡਾ ਵੱਡਾ ਦੇਣਾ ਹੋਰ ਵੀ ਮਸਲਾ, ਉਤੋਂ ਤੂੰ ਆਪਣੀ ਪਸੂੜੀ ਪਾ ਲਈ, ਤੂੰ ਇੱਕ ਦਿਨ ਠਹਿਰ ਜਾਂਦਾ। ਐਡੀ ਕਿਹੜੀ ਅੱਗ ਲੱਗੀ ਸੀ? ਉਹਨਾਂ ਦਾ ਕਰੋਨਾ ਰਾਤ 12:01 ਤੇ ਜੰਮ ਪੈਂਦਾ 15 ਅਗਸਤ ਦੀ 1 ਨੂੰ। ਨਹੀਂ ਭਾਈ, ਉਹਨਾਂ ਨੇ ਸਾਈਨ ਕੀਤੇ ਸੀਗੇ, ਹੋਣਾ ਪੈਣਾ। ਨਹੀਂ ਭਾਜੀ, ਕਰੋਨਾ ਅਰਬਾਂ ਰੁਪਈਆਂ ਦਾ ਉਹਨਾਂ ਦਾ ਕਾਰੋਬਾਰ ਆ। ਤੂੰ 35-40 ਕਿਹੜੀ ਗੱਲ ਕਰਦੀ ਯਾਰ। ਮੈਂ ਉਹਦੇ ਨੈਨਕਸ਼ ਬੰਬਰ ਗਿਆ ਵੀ 14 ਅਗਸਤ ਦੀ ਪੈਦਾਇਸ਼ ਹੈ ਨਾ ਭਾਜੀ। ਓਏ ਸਾਡੇ ਮੁਲਕ ਦੇ ਮੁਤਾਲਕ ਕੋਈ ਗੱਲ ਨਾ ਕਰੀ, ਬੰਬ ਅੱਗੇ ਤੇ ਉਹ ਫਲਾਣਾ। ਮੈਂ ਨੈਨਕਸ਼ ਕਿਹਾ ਭਾਜੀ। ਅੱਖਾਂ ਦਾ ਕਹਿ ਲਾ ਜੇ ਕਹਿੰਦੇ। ਪਤਾ ਕੀ, ਆਹੋ ਅੱਖਾਂ ਦਾ ਕਹਿ ਲੈ। ਪਤਾ ਕੀ ਇੱਕ ਹੋਰ ਵੀ ਸੀ 14 ਅਗਸਤ ਨੂੰ, ਇੱਕ ਹੋਰ ਵੀ ਕੰਮ ਹੋ ਰਿਹਾ ਤੁਹਾਨੂੰ ਪਤਾ। 14 ਅਗਸਤ ਨੂੰ ਮੇਰੇ ਵਾਲਦ ਸਾਹਿਬ ਦੀ ਡੈਥ ਵੀ ਹੋਈ ਸੀ। 14 ਅਗਸਤ ਨੂੰ ਰਾਤ ਯਾਨੀ 13 ਤੋਂ ਬਾਅਦ 12 ਵਜੇ ਸੀ ਨਾ, ਤੇ 14 ਅਗਸਤ ਨੂੰ 5 AM ਤੇ 4 AM ਤੇ ਯਾਨੀ 13 ਦੀ ਰਾਤ ਲੋਕਲ ਰੌਲੇ ਚ, ਯਾਨੀ ਆਮ ਜ਼ਬਾਨ ਚ 13 ਦੀ ਰਾਤ, 14 ਦੀ ਸਵੇਰ ਨੂੰ, ਬਿਲਕੁਲ ਸਵੇਰ ਤੇ ਅੰਗਰੇਜ਼ੀ ਟਾਈਮ ਚ 14 ਅਗਸਤ ਕੁਝ 3, 4 ਜਾਂ 5 ਇਹ 2 ਘੰਟਿਆਂ ਦੇ ਵਿੱਚ AM। ਤੇ ਜਦੋਂ ਅਸੀਂ ਲੈ ਕੇ ਆਏ ਸੀ ਨਾ ਉਹਨਾਂ ਨੂੰ ਐਂਬੂਲੈਂਸ 'ਚ, ਉਦੋਂ ਵਾਲੇ ਮਾੜਾ ਦਿਨ ਫੁੱਟ ਰਿਹਾ ਸੀ। ਅੱਛਾ ਇੱਕ ਹੋਰ ਜਿਹੜਾ ਸੀਗਾ ਨਾ, ਖੈਰ ਉਸਤਾਦ ਜੀ ਨੇ ਗੱਲ ਕਰਕੇ ਅਗਲੇ ਮੈਨੂੰ ਨਹੀਂ ਤੂੰ ਲੱਗਿਆ 14 ਅਗਸਤ ਇਦਾਂ ਹੀ ਹੋਣਾ, ਕੋਈ ਪੈਦਾ ਹੁੰਦਾ ਹੈ, ਕੋਈ ਜਾਂਦਾ ਹੈ, ਇਹੀ ਜ਼ਿੰਦਗੀ ਹੈ। ਲੇਕਿਨ ਇੱਕ ਹੈ ਸੀ ਹੋਰ ਵੀ 14 ਅਗਸਤ ਨੂੰ ਇੱਕ ਕੰਮ ਹੋਰ। ਲੇਕਿਨ ਦੇਖ ਤੂੰ ਉਹਨਾਂ ਨੂੰ, ਮੇਰੇ ਵਾਲਦ ਸਾਹਿਬ ਨੂੰ ਤੇਰਾ ਕੀ ਦੁੱਖ ਹੈ ਵੀ ਇਹ ਆਉਣ ਲੱਗਾ, ਉਹਨਾਂ ਨੇ ਕਿਹਾ ਮੈਂ ਨਹੀਂ ਰਹਿਣਾ। ਇਹ ਵੀ ਚੈੱਕ ਕਰਨਾ ਸਾਹਿਬ। 14 ਅਗਸਤ ਸਾਰਿਆਂ ਨੇ ਤਰਾਨੇ ਲਾਏ, ਕਿਸੇ ਨੇ ਕਿਹਾ ਦਿਲ ਕੀ ਹਿੰਮਤ ਵਤਨ, ਕਿਸੇ ਨੇ ਦਿਲ ਪਾਕਿਸਤਾਨ, ਤੇ ਬੀਬੀ ਸ਼੍ਰੀ ਲਾ ਕੇ ਬੈਠਾ। ਕਿਹੜਾ ਬੀਬੀ ਸ਼੍ਰੀ ਰੀ ਯਾਰ
ਕਿਹੜਾ ਤੈਨੂੰ ਐਡਾ ਪੁੱਛਦਾ ਉਹ ਦੁਰ ਬਿਟੋ ਬਿਟੇ ਕਿੰਨਾ ਚਵਲਾ ਯਾਰ। ਹਸਪਤਾਲਾਂ ਦੇ ਅੰਦਰ ਅੱਛਾ ਯਾਰ ਇਹਦੇ ਵੈਸੇ 2.5 ਲੱਖ ਕਲਿੱਪ ਬਣ ਸਕਦੇ ਆ ਹਾਂਜੀ ਕਿ ਮਤਲਬ ਅੱਲਾ ਮਾਫੀ ਦੇਵੇ ਕਿ ਬੰਦਾ ਮਰ ਗਿਆ, ਉਹਦਾ ਜਨਾਜ਼ਾ ਖੜਾ ਤੇ ਜਨਾਜ਼ਾ ਉਹਦਾ ਤੇ ਨੱਕ 'ਚ ਰੂੰ ਆ ਤੇ ਕਿਸੇ ਦੇ ਮੋਬਾਈਲ 'ਚ ਬੈਲ ਵੱਜੀ ਆ, ਕਦੀ ਲਾ ਲਈ ਕਦੀ ਪਾ ਲਈ, ਤੇ ਉਹਨੇ ਇੰਜ ਕਫਨ 'ਚੋਂ ਹੱਥ ਕੱਢ ਕੇ ਉਹਦੇ ਮੋਬਾਈਲ 'ਚੋਂ ਫੜ ਕੇ ਨਾ ਤੇ ਇੰਜ ਅੱਖਾਂ ਨਹੀਂ ਖੁੱਲੀਆਂ, ਠਾ ਜ਼ਮੀਨ ਤੇ ਮਾਰ ਕੇ ਫਿਰ ਕਫਨ 'ਚ ਹੱਥ ਪਾ ਕੇ ਫੇਰ ਪੈ ਕਹਿੰਦਾ ਚਲੋ ਗਿਆ ਹਨਾ। ਕੈਸਾ ਸਕਰੀਨ ਪਲੇ ਆ। ਇੱਕ ਕਿ ਹੋਰ ਹਿੱਲਿਆ ਨਹੀਂ ਉਹ, ਸਿਰਫ ਉਹਨੇ ਇੰਜ ਕਫਨ 'ਚ ਹੱਥ ਕੱਢਿਆ ਤੇ ਮੋਬਾਈਲ ਕੱਢਿਆ ਤੇ ਦਬਾ ਮਾਰ ਕੇ ਹੱਥ ਮਾਰ ਕੇ ਤੇ ਫਿਰ ਐ ਪੈ ਗਏ। ਸਾਜੀ ਇੱਕ ਮੇਰੇ ਵੀ ਜ਼ਿਹਨ ਸਕਰੀਨ ਪਲੇ ਆ ਕਿ ਇੱਕ ਨਿਸ਼ਾਨਾਬਾਜ਼ ਆ ਜਿਹੜੇ ਹੁੰਦੇ ਸਨਾਈਪਰਸ, ਉਹ ਇਹਨੂੰ ਸਿਖਾ ਰਿਹਾ ਵਾ ਉਸਤਾਦ, ਕਹਿੰਦਾ ਕਿ ਉਹ ਸਾਹਮਣੇ ਤੁਹਾਡਾ ਟਾਰਗੇਟ ਇਸਕੋ ਮਾਰੋ। ਉਹ ਮਾਰ ਰਿਹਾ, ਉਹਨੂੰ ਨਿਸ਼ਾਨਾ ਨਹੀਂ ਵੱਜ ਰਿਹਾ, ਠੀਕ ਆ। ਉਹਦਾ ਗਾਣਾ ਲਾ ਕੇ ਨਾ ਸਾਹਮਣੇ ਰੱਖਤਾ ਮੋਬਾਈਲ, ਉਹਨੇ ਕਿਹਾ ਮਾਰਦੇ, ਉਹਨੇ ਸਿੱਧਾ ਮੋਬਾਈਲ ਉਡਾ ਕੇ ਰੱਖਦਾ। ਉਹਨੇ ਕਿਹਾ ਉਹਨੇ ਇੱਕੋ ਹੱਥ ਨਾਲ ਮਾਰਿਆ ਕਰਕੇ। ਇਹ 27ਵੀਂ ਸਕ੍ਰਿਪਟ ਹੋ ਸਕਦਾ ਨਾ ਕਿ ਨਿਊ ਬੋਰਨ ਬੇਬੀ ਬੱਚਾ ਪੈਦਾ ਹੋਇਆ ਤਾਂ ਸਾਰੇ ਡਾਕਟਰ ਜ਼ਹਿਮਤ ਕਰ ਰਹੇ ਕਿ ਬੱਚਾ ਰੋ ਨਹੀਂ ਰਿਹਾ, ਬੱਚੇ ਨੂੰ ਕੋਈ ਬਿਮਾਰੀ ਆ, ਤੇ ਯਕਦਮ ਨਰਸ ਦੀ ਜੇਬ ਚੋਂ ਉਹ ਟੂਨ ਆਈ ਆ ਕਿ ਇਹ ਜੋ ਝੰਡਾ ਹੈ, ਤੇ ਬੱਚਾ ਬੱਚਾ ਯਕਦਮ ਰੋਇਆ। ਬੱਚਾ ਕਹਾ ਵਾਲ ਕਰੋ। ਇਹਦੇ ਕਿੰਨੇ ਕਲਿੱਪਸ ਬਣਦੇ ਹਾਂ, ਇੱਕ ਬੰਦਾ ਕੰਨ ਸਾਫ਼ ਕਰਵਾਉਂਦੇ ਆ, ਉੱਥੋਂ ਕੋਈ ਸ਼ਾਇਦ ਉਹਨੂੰ ਸੁਣਨ ਦੇਈ, ਡਾਕਟਰ ਕੰਨ ਸਾਫ਼ ਕਰਨ ਦੇ ਤੇ ਬੈਲ ਵੱਜ ਗਈ, ਜੀਜੋ PSL ਉਹ ਕਿੰਨੇ ਲਾਇਆ ਹੋਇਆ, ਬੰਦ ਕਰੋ। ਕਿੰਨੇ ਲਾਇਆ ਵਾ, ਹੁਣ ਸੁਣਨ ਲੱਗ ਪਿਆ। ਸਹੀ ਗੱਲ। ਨਹੀਂ ਉਹਨੇ ਡਾਕਟਰ ਕੋ ਗਿਆ, ਏਦਾਂ ਨਹੀਂ ਬੇਟਾ, ਡਾਕਟਰ ਕੋ ਗਿਆ ਵਾ ਤੇ ਉਹਨੂੰ ਆਵਾਜ਼ ਨਹੀਂ ਸੀ ਆ ਰਹੀ, ਤੇ ਡਾਕਟਰ ਨੇ ਉਹਦੇ ਅੰਦਰੋਂ ਨਾ ਟਰੇ ਰੱਖ ਕੇ ਤੇ ਕੰਨ ਦੀ ਸਫਾਈ ਕੀਤੀ, ਠੀਕ ਆ। ਤੇ ਉਹ ਢੇਲੀਆਂ ਨਿਕਲ ਰਹੀਆਂ ਨੇ ਹੁਣ ਸਾਰੀਆਂ, ਤੇ ਉਧਰੋਂ ਗਾਣਾ ਲੱਗ ਗਿਆ ਤੇ ਉਹਨੇ ਫੌਰਨ ਢੇਲੀਆਂ ਵਾਪਸ ਹਿੱਟ ਕਿਉਂ ਬੋਲੇ ਚੰਗਾ ਤੇ ਉੱਤੋਂ ਪੇਚਕਸ ਅੰਦਰ ਤੁੰਨ ਰਹੇ ਤੇ ਇਧਰੋਂ ਦੀ ਮਾਰ ਕੇ ਇਧਰੋਂ ਦੀ ਪੇਚਕਸ ਬਾਹਰ ਕੱਢਿਆ। ਯਾਰ ਇੱਕ ਨਾ ਸੀਰੀਅਲ ਕਿਲਰ ਆ, ਤੇ ਉਹਨੂੰ ਉਹਨਾਂ ਨੇ ਕਿਸੇ ਦੀ ਸਪਾਰੀ ਮਿਲੀ ਆ ਵੀ ਬੰਦਾ ਮਾਰਨਾ, ਆਹੋ, ਤੇ ਉਹ ਉਹਨਾਂ ਨੂੰ ਕਹਿੰਦੇ ਕਿ ਬੰਦਾ ਮਾਰਨਾ ਵਾ, ਤੇ ਬੰਦੇ ਦਾ ਪਤਾ ਵੀ ਨਾ ਲੱਗੇ ਵੀ ਕਿੱਦਾਂ ਮਾਰਿਆ, ਕੋਈ ਨਿਸ਼ਾਨ। ਉਹਨਾਂ ਇੱਕ ਕਮਰਾ ਲੌਕ ਕਰਕੇ ਨਾ ਵੱਡੇ ਸਾਊਂਡ ਸਪੀਕਰ 'ਚ ਉਹਦਾ ਗਾਣਾ ਲਾਤਾ, ਉਹ ਅੱਧੇ ਕੁ ਘੰਟੇ 'ਚ ਬੰਦਾ ਮਰ ਗਿਆ। ਅੱਜ ਚੋਰਾਂ ਨੇ ਨਹੀਂ ਉਹਨਾਂ ਨੇ ਕਿਲਰ ਲਿਆਂਦੇ ਸੀਰੀਅਸ, ਜਿਹੜੇ ਕਿਹੜੇ ਹੁੰਦੇ ਆ ਸੀਰੀਅਲ ਨਹੀਂ, ਜਿਹੜੇ ਟਾਰਗੇਟ ਵੀ ਨਹੀਂ, ਜਿਹੜੇ ਮਤਲਬ ਗੱਲ ਬਾਅਦ ਚ ਕਰਦੇ, ਗੋਲੀ ਪਹਿਲੇ, ਉਹ ਨਹੀਂ ਦੇਖਦੇ ਕੌਣ ਆ ਕੌਣ। ਉਹਨਾਂ ਨੇ ਕਿਹਾ ਲਓ ਜੀ $10 ਲੱਖ ਬੰਦਾ ਮਾਰਨਾ। ਉਹਨਾਂ ਨੇ ਬੰਦੇ ਦੀ ਤਸਵੀਰ ਦਿੱਤੀ, ਇਹਨਾਂ ਨੇ ਤਸਵੀਰ ਵੇਖੀ ਆ, ਇਹ ਗਹਿਰੇ ਤੋਂ ਰਿਆਜ਼ ਕਰ ਰਿਹਾ ਸੀ, ਇਹਨਾਂ ਨੇ 2 ਮਿੰਟ ਰਿਆਜ਼ ਸੁਣਿਆ, ਗੋਲੀ ਮਾਰ ਕੇ ਉਹਨਾਂ ਨੇ ਆ ਕੇ 10 ਲੱਖ ਵੀ ਵਾਪਸ ਕਰਤੇ। ਉਹਨਾਂ ਨੇ ਕਿਹਾ ਭਾਈ ਨਹੀਂ, ਇਹ ਸਾਰੇ ਅਸੀਂ ਸਾਂਝੇ ਹੀ ਹਾਂ ਇਸ ਕੰਮ 'ਚ। ਯਾਰ ਹਕੂਮਤ ਸਜ਼ਾ ਇਹ ਰੱਖੇ ਕਿ ਮੌਤ ਦੀ ਸਜ਼ਾ ਹੈ, ਜੈਨੂਇਨ ਦੁਨੀਆ ਤੇ ਸਜ਼ਾਵਾਂ ਨੇ। ਕਿਹੜੀਆਂ? ਮਿਊਜ਼ਿਕ ਨਾਲ ਜਿਹੜੀ ਇੱਕ ਐਸੀ ਨੋਇਸ ਜਿਹੜੀ ਤੁਹਾਨੂੰ ਪ੍ਰੋਬਲਮ ਕਰਦੀ ਆ, ਮੁਸਲਸਲ ਸੁਣਾਉਂਦੇ ਨੇ, ਹਾਂਜੀ, ਚੀਖਾਂ ਦੀ ਐਸੀ ਜਿਹੜੀ ਅਨਵਾਂਟਡ ਕੀ ਕਹਿੰਦੇ ਨੋਇਸ, ਹਾਂ ਨੋਇਸ ਜਿਹੜੀ, ਜਾਂ ਕੋਈ ਬਸੁਰੇ, ਹਾਂਜੀ, ਉਹ ਸੁਣਾਉਂਦੇ ਨੇ, ਤੇ ਇਹ ਉਹਦੇ 'ਚ ਸਜ਼ਾ ਹੋ ਸਕਦੀ ਸਜ਼ਾ, ਐਸੀ ਸਜ਼ਾ। ਇੱਕ ਬੰਦੇ ਨੇ ਪਤਾ ਨਹੀਂ ਕੀ ਉਹਦੇ 'ਚ ਉਹ ਕੀ ਕਰਦਾ ਸੀ, ਉਹਨੇ ਉੱਚੀ ਆਵਾਜ਼ 'ਚ ਕੋਈ ਗਾਣਾ ਲਾਉਂਦਾ ਸੀ, ਤੇ ਉਹ ਕਿਸੇ ਨੇ ਉਹਦੇ ਕੇਸ ਜੀ ਰਾਤ ਨੂੰ ਇਸ ਤਰ੍ਹਾਂ ਕਰਦਾ, ਤੇ ਉਹਨਾਂ ਨੇ ਅਦਾਲਤ ਦਿੱਤੀ ਕਿ ਇਹਨੂੰ, ਉਹਨਾਂ ਨੇ ਜੱਜ ਨੇ ਕਿਹਾ ਕਿ ਇਹਨੂੰ ਅਦਾਲਤ 'ਚ ਬਹਾ ਕੇ ਇਹਦੇ ਨਾਲ ਦੇ ਸਪੀਕਰ ਲਾ ਕੇ ਤੇ ਇਹਨੂੰ ਸਿਰਫ ਜਿੰਨੇ ਦਿਨ ਹੈਗਾ ਇਹ ਸੁਣਾਓ ਉੱਚੀ ਆਵਾਜ਼ 'ਚ। ਕੀ ਆਲਮ ਹੁੰਦਾ ਹੋਏਗਾ ਕਿ ਗਾਣਾ ਮੁੱਕਣ ਹੀ ਨਹੀਂ ਦੇ ਰਿਹਾ ਉਹ। ਹਾਂਜੀ, ਲੇਕਿਨ ਇਸ ਸਜ਼ਾ ਦਾ ਵੀ ਰੌਲਾ ਬਣ ਜਾਣਾ। ਕਈ ਤੇ ਬੰਦੇ ਸਜ਼ਾ ਤੋਂ ਬਾਅਦ ਠੀਕ ਹੋ ਜਾਂਦੇ, ਲੇਕਿਨ ਜਿਹਨੂੰ ਇਹ ਸਜ਼ਾ ਮਿਲਣੀ ਨਾ, ਉਹਨੇ ਵਿਗੜਨਾ ਹੀ ਆ, ਠੀਕ ਨਹੀਂ ਹੋਣਾ। ਅੱਛਾ, ਇੱਕ ਸਜ਼ਾ ਇਹ ਵੀ ਸੀ ਕਿ ਕਿਸੇ ਬੰਦੇ ਨੇ ਹਰਨ ਜਿਹੜਾ ਮਾਰਿਆ ਸੀ, ਹਿਰਨ, ਕਾਲਾ ਹਰਨ, ਤੇ ਉਹਨਾਂ ਨੇ ਜੇਲ੍ਹ 'ਚ ਬੰਦ ਕਰਕੇ ਉਹਨਾਂ ਸਿਰਫ ਹਿਰਨ ਦੀ ਵੀਡੀਓ ਉਹਨੂੰ ਤਾਂ ਕਿਆਮਤ ਵਿਖਾਉਣ ਲਈ ਉਹਨਾਂ ਕਿਹਾ ਇਹਨੂੰ ਸਜ਼ਾ ਹੀ ਇਹਦੇ ਰੋਟੀ ਪਾਣੀ ਦੇ ਦਿਓ, ਸਿਰਫ ਹਿਰਨ ਦੀ ਵੀਡੀਓ। ਹਾਂ ਯਾਰ, ਇਹ ਅਜ਼ੀਅਤ ਬੜੀ ਬੰਦਾ ਆਪ ਹੀ ਨਹੀਂ ਬਦਲ ਸਕਦਾ ਚੈਨਲ। ਸਾਜੀ ਮੈਂ ਤਾਂ ਕਿਹਾ ਮੁਲਜ਼ਮ ਮਨਾਉਣ ਵਾਸਤੇ ਨਾ ਇਹ ਬੰਦੇ ਨੂੰ ਇੰਨਾ ਕੁ ਕਾਰਾਮਦ ਆ, ਤੇਰੀ ਸੋਚ ਆ, ਜਿਹੜਾ ਮੁਲਜ਼ਮ ਮੰਨਦਾ ਨਾ ਹੋਵੇ। ਸਹੀ ਗੱਲ ਹੈ। ਉਹਨੂੰ ਕੋਈ ਜੀ ਸਿਰਫ ਅੱਧਾ ਘੰਟਾ ਜਾ ਕੇ ਤੁਸੀਂ ਕੋਈ ਗਾਣਾ ਸੁਣਾਉਣਾ ਉਹਨੂੰ, ਮੈਂ ਕਹਿਣਾ ਮੁਲਜ਼ਮ ਉਹ ਕੁਝ ਵੀ ਮੰਨ ਜਾਏਗਾ ਜਿਹੜਾ ਉਹਦੇ ਕਿਸੇ ਪਤਾ ਨਹੀਂ ਕਿਤੇ ਵਾਕਫਾਂ ਨੇ ਕੀਤਾ, ਉਹ ਵੀ ਕਹੇਗਾ ਮੈਂ ਕੀਤਾ। ਯਾਰ ਵੈਸੇ 14 ਅਗਸਤ ਸਾਜੀ ਮਨਾਉਣੀ ਚਾਹੀਦੀ ਹੈ, ਇੱਥੇ ਮਨਾਈਏ ਆਪਾਂ। ਕਿੱਥੇ? ਤੁਸੀਂ ਪਾਓ ਇੱਕ ਗ੍ਰੀਨ ਇੱਕ ਵਾਈਟ, ਇੱਕ ਗ੍ਰੀਨ ਇੱਕ ਵਾਈਟ, ਇੱਕ ਗ੍ਰੀਨ ਇੱਕ ਵਾਈਟ, ਇੱਕ ਗ੍ਰੀਨ। ਜਿਹਨੇ ਗ੍ਰੀਨ ਸੂਟ ਪਾਇਆ ਉਹਨੇ ਵਾਈਟ ਦੁਪੱਟਾ ਲਿਆ ਹੋਵੇ, ਉਹ ਉੱਪਰੋਂ ਪਰਨਾ, ਜਿਹਨੇ ਵਾਈਟ ਪਾਇਆ ਉਹਨੇ ਗ੍ਰੀਨ ਪਰਨਾ ਲਿਆ ਹੋਵੇ।
ਨਹੀਂ ਤੇ ਫਿਰ ਇਦਾਂ ਕਰ ਲਓ ਕਿ ਸਾਰੇ ਵਾਈਟ ਪਾ ਕੇ ਤੇ ਗ੍ਰੀਨ ਪਰਨੇ, ਜਾਂ ਫਿਰ ਸਾਰੇ ਗ੍ਰੀਨ ਪਾ ਲਓ ਤੇ ਵਾਈਟ ਪਰਨੇ, ਨਹੀਂ ਉਸਤਾਦ ਜੀ ਜਾਂ ਫਿਰ ਜਿੱਦਾਂ ਮਰਜ਼ੀ ਕਰ ਲਓ, ਕੋਈ ਰੋਲ ਨਹੀਂ। ਉਹਦਾ ਬਿਹਤਰੀਨ ਹੱਲ ਹੈਗਾ ਵਾ ਜਾਂ ਜੋ ਮਰਜ਼ੀ ਉਹ ਯਾਰ, ਉੱਤੇ ਹਰੇ ਮਫਰਲ ਲਵੋ, ਠੀਕ ਹੈ, ਨਾਲ ਟੋਪੀਆਂ ਪਾ ਲਓ, ਡਰੈਸਿੰਗ ਕੋਈ ਵੀ ਕਰ ਲਓ। ਨਹੀਂ ਪਰ ਵਾਈਟ ਡਰੈਸਿੰਗ ਕੋਈ ਵੀ ਕਰ ਲਓ, ਉਹ ਐਨਕਾਂ ਟੈਪ ਨਿਜ਼ਾਮ ਇਹ ਉਹ, ਮਜ਼ੇਦਾਰ ਜਿਹਾ। ਜਿੰਨਾ ਕੁਝ ਹੋਗਾ ਸਾਰਾ ਉਹ ਮੈਨੂੰ ਵਾਜਾ ਲਿਆ ਕੇ ਦੇਣਾ ਸਹੀ ਉਹ ਭਾਈ ਦੰਦ ਕੱਢ ਦੇਣੇ ਆ। ਇਹ ਕਿਹੜਾ ਤਰੀਕਾ ਖੁਸ਼ੀ ਮਨਾਉਣ ਦਾ? ਬਾਜਾ ਸਾਰਿਆਂ ਨੂੰ 50 ਬੰਦਿਆਂ ਕੋ ਮਾਵਾ ਭੈਣ ਦੀ ਗਾਲਾਂ ਸੁਣਨ ਦੇ ਬਾਜਾ ਕੌਣ ਕੱਢੇ? ਮੇਰੇ ਮੂੰਹ ਤੇ ਕੱਢੇ ਹਾਂ ਕੋਈ? ਮੂੰਹ ਤੇ ਕੱਢ ਤੂੰ। ਨਾਲੇ ਉਸਤਾਦ ਜੀ ਹਕੂਮਤ ਨੇ ਸਜ਼ਾਏ ਮੌਤ ਰੱਖੀ ਵਾਜਾ ਵਜਾਉਣ ਵਾਲੇ ਨੂੰ। ਕਿਉਂ ਜੀ? ਵਾਜਾ ਵਜਾ ਜਿਹੜੀ ਦੱਸ, ਵਾਜੇ ਚੋਂ ਕੀ ਮਤਲਬ? ਭੁੱਕੀ ਨਿਕਲਦੀ ਹੈ? ਇਹ ਤੁਸੀਂ ਖਬਰਾਂ ਨਹੀਂ ਪੜ੍ਹਦੇ। ਝੱਲਾ ਵੀਰ ਦੀ ਹਕੂਮਤ ਹੋ ਰਹੀ ਆ, ਉਹਨੇ ਅੱਛੀ ਨਾਂ ਦਾ ਬੰਦਾ ਵਾ, ਉਹ ਸਦਰ ਆ। ਇੱਕ ਚੀਕਾ ਹੈਗਾ, ਉਹ ਵਜ਼ੀਰ ਆਜ਼ਮ। ਇਹਨਾਂ ਦੀ ਆਪਣੀ ਹਕੂਮਤ। ਅੱਛੀ ਨੂੰ ਕਹਿੰਦੇ ਨੇ ਤੇ ਤੂੰ ਅੱਛੀ ਨਹੀਂ ਕੀਤੀ। ਨਿਗਰਾਨ ਇਹਨਾਂ ਦੇ ਹੈ ਹੀ ਕੋਈ ਨਹੀਂ, ਕਿਉਂਕਿ ਵਸਾਈ ਨਹੀਂ ਖਾਂਦੇ ਲੋਕੀ, ਜਾਂਦੇ ਨਹੀਂ ਛੱਡ ਕੇ। ਇਹਨਾਂ ਦੇ ਇਲਾਕੇ ਦਾ ਸੈੱਟ ਹੋ ਗਿਆ ਜਦੋਂ ਦਾ ਕੁੱਦੇ ਨੂੰ ਵਜ਼ੀਰੇ ਖਾਂਦਾ ਰੱਖਿਆ। ਇਹ ਜਦੋਂ ਸਮਲੀਆਂ ਤੇ ਤਹਿਲੀਲ ਕਰਨਾ ਚਾਹੁੰਦੇ ਨਾ, ਉੱਥੇ 2 ਪੱਟੇ ਚੁੱਕਦੇ ਨੇ ਕਿ ਬਸ ਸਮਲੀਆਂ ਤਹਿਲੀਲ ਹੋ ਗਈ। ਇਹਨਾਂ ਦੇ ਮੱਲੇ ਚ ਆਪਣਾ ਲਿਆਦਾ ਹੀ ਹਕੂਮਤ ਆ, ਹਕੂਮਤ ਹੀ ਲੈਦਾ ਵਾ। ਪਾਕਿਸਤਾਨ ਨਾਲ ਇਹਨਾਂ ਦਾ ਕੋਈ ਤਲਕ ਨਹੀਂ। ਨੌਲੇਜ ਦੀ ਗੱਲ ਕਿਸੇ ਨੂੰ ਦੇ ਦਵੋ ਨਾ, ਨੌਲੇਜ ਦੀ ਗੱਲ। ਸਹੀ ਗੱਲ ਉਸਤਾਦ ਜੀ, ਨਹੀਂ ਹਕੂਮਤ ਹੈ ਔਰ ਨਹੀਂ। ਨੌਲੇਜ ਦੀ ਗੱਲ ਕਿਹੜੀ? 2 ਇਹਨਾਂ ਦੇ ਮਹੱਲੇ 'ਚ ਸਿਰਫ ਚੈਂਪੀਅਨ ਨੇ, ਇੱਕ ਵਾਲਾਂ ਨਾਲ ਟਰੈਕਟਰ ਖਿੱਚਦਾ, ਇੱਕ ਦੰਦਾਂ ਨਾਲ ਖੋਤਾ ਚੁੱਕਦਾ, ਬਸ। ਇਹ 2 ਚੈਂਪੀਅਨ ਨੇ ਉੱਥੇ। ਉਹਦੇ ਤੇ ਇਹਨਾਂ ਨੇ ਗਲਤ ਰਿਕਾਰਡ ਬਣਾਇਆ। ਹਾਂਜੀ ਲੇਕਿਨ ਉਹ ਦੋਨਾਂ ਦੀ ਅੱਖਾਂ ਖੁੱਲ ਗਈਆਂ ਸੀ ਉਸਤਾਦ ਜੀ, ਮੈਂ ਤੁਹਾਨੂੰ ਦੱਸ ਦਵਾਂ। ਉਸਤਾਦ ਜੀ ਤੁਹਾਨੂੰ ਮੋਹਸਨ ਖੰਡਾ ਵਜ਼ੀਰ ਤਜਾਰਤ ਵਾ। ਲੇਕਿਨ ਉਹਦੇ ਤੁਸੀਂ ਉਹਦੀ ਬਿਆਨਬਾਜ਼ੀ ਦੇਖਣੀ, ਉਹਦੇ ਤਹਿਤ ਤੋਂ ਲਫ਼ਜ਼ ਜਿਹੜਾ ਯਾਰ ਉਹ ਤਨਵੀਰ ਅਨਪੜ੍ਹ ਜਿਹੜਾ ਵਜ਼ੀਰ ਤਲੀਮ, ਹਾਂਜੀ ਸਹੀ ਗੱਲ ਹੈ। ਵਜ਼ੀਰ ਤਲੀਮ ਆ, ਉਹਦਾ ਨਾਂ ਤਨਵੀਰ AP। ਹਾਂਜੀ ਇਹਨਾਂ ਦੇ ਅਨਪੜ੍ਹ ਸ਼ਕੀਲ ਲੋਇਆ ਜਿਹੜਾ ਉਹ ਵਜ਼ੀਰ ਪਾਣੀ ਬਿਜਲੀ। ਯਾਰ ਵਜ਼ੀਰ ਸਾਡੇ ਸਦਰ ਨੇ, ਸਾਡੇ ਇਲਾਕੇ ਦਾ ਸਦਰ, ਉਹਨੇ ਇਤਰਾਜ਼ ਕੀਤਾ, ਉਹਨੇ ਕਿਹਾ ਯਾਰ ਮੇਰੀ ਪਰਸੋਂ ਵੀ ਦੁਕਾਨ ਖੁੱਲੀ ਰਹਿ ਗਈ, ਮੈਂ ਹੁਣ ਸਦਰ ਯਾਰ ਤੂੰ ਨਾ ਹਾਂ ਗੱਲ ਕਰ, ਅਸੀਂ ਜੋ ਕਰਨ ਨੇ ਤੂੰ ਚੁੱਪ ਕਰਕੇ ਬਹਿ ਜਾ। ਇਹਨਾਂ ਦੇ ਪਿੰਡ ਛਾਦਾ ਮੁੰਡਾ ਰੁਸਤਮੇ ਪੰਜਾਬ ਹੋਇਆ, ਜੇਬਾਂ ਕੱਢਦਾ। ਯਾਰ ਆਹ ਸਾਈਡ ਠੀਕ ਹੈ, ਤੁਸੀਂ ਸਹੀ ਕਰ ਰਹੇ ਉਹ ਮੁੰਡਾ ਪੱਲੂ ਨਹੀਂ ਪੱਲੂ, ਉਹ ਵਜ਼ੀਰੇ ਖਜ਼ਾਨਾ ਰੱਖ ਲਿਆ ਉਹਨਾਂ ਨੇ। ਉਹ ਚੋਰ ਆ, ਚੋਰ ਜਿਹੜਾ। ਇੱਕ ਕੁੜੀ ਦੇ ਵਾਲ ਚੜ ਹੋਏ, ਉਹਨੂੰ ਕਹਿੰਦਾ ਸ਼ੇਰੀ ਮਜ਼ਾਰੀ। ਏਦਾਂ ਦੇ ਪਾਗਲ ਨੇ ਯਾਰ। ਇਹਨਾਂ ਦਾ ਤਾਇਆ ਗੁੰਗਾ ਪਿੰਡ, ਉਹਨੂੰ ਵੀਰੇ ਇਤਰਾਤ ਰੱਖਿਆ। ਨਹੀਂ ਗੂੰਗੇ ਨੂੰ ਤੇ ਇਹਨਾਂ ਨੇ ਜਨਾਬੇ ਸਪੀਕਰ ਰੱਖਿਆ ਵਾ। ਅੱਛਾ, ਜਿਹੜਾ ਛੋਟਾ ਵਾਜਾ ਨਹੀਂ ਪੀਪਣੀ ਟੇ ਪੇ ਪੇ, ਉਹਦੇ 50 ਦੁਰਰੇ ਆ, 50 ਦੁਰਰੇ ਮਾਰ। ਇਹਨਾਂ ਦੇ ਇਲਾਕੇ 'ਚ ਨਾਲੇ ਇਹ ਵਾਜੇ ਵਾਲਿਆਂ ਨੂੰ ਟੈਨਸ਼ਨ ਹੋਵੇ, ਤੇਰੇ ਤੇ ਸਾਰੇ ਰਿਸ਼ਤੇਦਾਰਾਂ ਕੋ ਗੁੱਲੇ ਹੁੰਦੇ, ਗੁੱਲੇ ਉਹ ਗੁੱਲੇ ਨੂੰ ਪਕਾ। ਆਹੋ ਆਹੋ ਦੱਸਵੇਂ ਬਹੁਤ ਸੋਹਣਾ ਲੱਗ ਰਿਹਾ, ਚੁੱਪ ਕਿੱਡਾ ਸੋਹਣਾ ਲੱਗ ਰਿਹਾ। ਯਾਰ ਮੈਂ ਉਹੀ ਹੈਰਾਨ ਆ ਯਾਰ, ਬੋਲਿਆ ਹੀ। ਨਹੀਂ ਤਾਂ ਉਹ ਮਿੱਠੇ ਉਹਨਾਂ ਨੇ ਇੰਨੀਆਂ ਨੀਵੀਆਂ ਝੱਡੀਆਂ ਲਾ ਲੀਆਂ, ਪਰੋਣੇ ਕੰਧਾਂ 'ਚ ਵੱਜਦੇ, ਫਿਰ ਮੱਥੇ ਪਾਟੇ ਉਹਨਾਂ ਨੇ। ਉਹ ਨੀਵੀਆਂ ਤੇ ਆੜ ਕੇ ਡਿੱਗ ਰਹੇ ਨੇ। ਆਹੋ ਮਿੱਟੇ ਉਹਨਾਂ ਨੇ ਝੰਡਾ ਨਹੀਂ ਲਾਇਆ ਸੀ, ਉਹ ਡੰਡਾ ਲਾ ਕੇ ਤੇ ਉਹਨੂੰ ਰੰਗ ਕਰਨ ਡਿਆ, ਚਿੱਟਾ ਤੇ ਹਰਾ। ਤੁਹਾਡੀ ਕਿੰਨੀ ਆਬਾਦੀ ਹੈ ਟੋਟਲ ਮੁਲਕ ਦੀ? 36 ਜਣੇ ਟੋਟਲ 36 ਜਣੇ। ਹਾਂਜੀ ਹਲੇ ਨਾ ਪਹਿਲੀ ਜਿਹਦੇ ਚ ਤੇ ਉਹਨਾਂ ਦੇ ਵਿੱਚੋਂ 17 ਹਕੂਮਤ ਚ ਆ। ਨਹੀਂ ਸਰ ਜੀ, 900 ਟੋਟਲ 36 ਨੇ ਤੇ 40 ਵੀ ਤੋਂ ਮਸਤ ਨੇ। ਯਾਰ ਹਲੇ ਨਾ ਟੋਟਲ 36 ਹੈ, 4 ਪ੍ਰਾਹੁਣੇ ਆਏ ਹੋਏ ਆ। ਹਲੇ ਯਾਰ ਖੁਸਰਮ ਸ਼ੁਮਾਰੀ ਨਹੀਂ ਹੋਈ, ਫਿਰ ਬਾਅਦ ਚ ਪਤਾ ਚੱਲੇ। ਨਹੀਂ 17 ਹਕੂਮਤ ਚ ਆ, ਪਿੱਛੇ ਕਿੰਨੇ ਰਹਿ ਗਏ ਜਿਹੜੇ ਜਿਨ੍ਹਾਂ ਤੇ ਹਕੂਮਤ ਹੋਣੀ ਹੈ? ਇਹੋ ਕੋਈ 17 ਤੋਂ 34 13 14 19 ਹਾਂਜੀ 19 ਦੇ ਵਿੱਚੋਂ 2 ਤੇ ਮਸਤ ਆ, ਹਾਂਜੀ 4 ਬੱਚੇ ਆ, ਹਾਲੇ ਬਹੁਤ ਛੋਟੇ ਆ, ਬਾਕੀ ਕਿੰਨੇ ਰਹਿ ਗਏ? 9 ਬਜ਼ੁਰਗ ਹੁਣ 9ਵਾਂ ਦੇ ਉੱਤੇ 17 ਜਣੇ ਹਕੂਮਤ ਕਰ ਰਹੇ। ਇਹਨਾਂ ਦੇ ਇਲਾਕੇ 'ਚ ਲੈਬ ਬੋਏ ਦੀ ਮਸ਼ਹੂਰੀ ਹੋਣ ਆਈ ਹੈ। ਕਿਹਦੀ? ਲੈਬ ਬੋਏ ਹੈ ਜਹਾਂ ਤੰਦਰੁਸਤ। ਇਹਨਾਂ ਦੇ ਲਾਗੇ 'ਚ ਕੋਈ ਅੰਦਰੋਂ ਕਵੇ ਨਾ, ਕੌਣ ਆ, ਦਰਵਾਜ਼ਾ ਖੜਕਾਓ, ਤੇ ਬਾਹਰੋਂ ਕਹਿੰਦੇ ਹੁੰਦਾ ਨਾਇਬ ਕੌਂਸਲਰ ਆ, ਬੂਹਾ ਖੋਲੋ। ਨੈਬ ਕੌਂਸਲਰ ਹੁੰਦਾ ਉਸਤਾਦ ਜੀ। ਤੁਹਾਡੀ ਸਲਤਨਤ ਚ ਹੈ। ਨਹੀਂ ਹਾਲੇ ਵੀ ਇਹਨਾਂ ਦੇ ਉਹ ਨਾਲੀਆਂ ਨੇ ਸਾਰੇ। ਇਹਨਾਂ ਦੇ ਬੂਹਾ ਖੜ ਕੇ ਨਾ ਰਾਤ ਨੂੰ, ਇਹਦਾ ਇੱਕ ਦਿਨ ਬੂਹਾ ਖੜ ਗਿਆ, ਇਹਨੇ ਪੁੱਛਿਆ ਕੌਣ? ਸ਼ਫਾਕ? ਉਹਨੇ ਕਿਹਾ ਨਹੀਂ। ਮਜੀਦ? ਨਹੀਂ। ਸ਼ਹਜ਼ਾਦ? ਨਹੀਂ। ਗਫੂਰ? ਨਹੀਂ। ਹੋਰ ਹੈ ਇਹਨੂੰ ਕੋਈ ਸਾਡੇ ਮਹੱਲੇ? ਤੂੰ ਕੌਣ ਆ? ਕਿਹੜੇ ਮੁਲਕ ਚੋਂ ਆਇਆ? ਤੂੰ ਕਿਹੜੇ ਮੁਲਕ ਚੋਂ ਆਇਆ? ਅੱਛਾ ਉਸਤਾਦ ਜੀ, ਮੈਂ ਇੱਕ ਛੋਟੀ ਇੱਕ ਪੂਰੀ ਗਲੀ ਦੇ ਵਿੱਚ ਪੈਕਿੰਗ ਖਾਤਾ ਵਾ, ਤੇ ਉਹਨੂੰ ਕਹਿੰਦੇ ਸੀ ਪੈਕ। ਤੁਸੀਂ ਉਸਤਾਦ ਜੀ ਇਹ ਆਵਾਮ ਨੂੰ ਕਹਿ ਦਿਓ ਕਿ ਜ਼ਰਾ ਨਾ ਜਿੱਦਣ ਜਿਹੜਾ 14 ਅਗਸਤ ਦਾ ਸ਼ੋਅ ਹੋਣਾ, ਉਹਦੇ ਵਿੱਚ ਮੈਂ ਤਰਾਨਾ ਕੱਢਣਾ, ਆਪਣਾ ਤਰਾਨਾ ਤੇ ਗਾਉਣਾ। ਫਸਿਆ ਤਾਂ ਲੇਕਿਨ ਇੱਕ ਸ਼ਰਤ ਆ, ਪਹਿਲੇ ਕਹਿਣਾ ਅਸਲਾਮ ਅਲੈਕੁਮ। ਅੱਜ ਤੂੰ ਔਰ ਜਾਨ ਦੋ ਭਾਵੇਂ ਨੇ ਕੀ ਹੋ ਗਿਆ, ਲਾਹੌਰ ਇੱਕ ਅੰਗਰੇਜ਼ ਨੇ ਚੋਰੀ ਕਰ ਲਈ, ਉਹ ਮੰਨਣ ਨਹੀਂ ਦਿਆ। ਚਾਰ ਫਤਰੀ ਖਾਨ ਦਾ ਗਾਣਾ ਲਿਆ, ਕਹਿੰਦਾ ਮੈਂ ਚੋਰੀ ਕੀਤੀ ਆ, ਮੈਂ ਚੋਰੀ ਕੀਤੀ ਆ। ਉਹ ਆ ਵੀ ਗਿਆ ਲਾਹੌਰ ਇੱਕ ਅੰਗਰੇਜ਼ ਨੇ ਚੋਰੀ ਕਰ ਲਈ। ਉਹਦੀ ਗੱਲ ਸੁਣ ਤੂੰ।
ਨਹੀਂ ਉਸਤਾਦ ਜੀ ਤੁਸੀਂ ਨਾ 14 ਅਗਸਤ ਦਾ ਮੇਰਾ ਤਰਾਨਾ ਸੁਣਨਾ, ਮੈਂ ਖਾਸਾ ਮਹਿੰਦੀ ਹਸਨ ਦਾ ਤਰਾਨਾ ਯਾਦ ਕਰਕੇ ਔਰ ਪੱਕਾ ਕਰਕੇ ਖਾਲਸਾ ਮਹਿੰਦੀ ਹਸਨ ਦਾ ਕਿਹੜਾ ਤਰ੍ਹਾਂ ये फजा तुम्हारी है ਉਹ ਤੁਹਾਨੂੰ ਸਾਰਾ ਅੱਛਾ ਸਾਜੀ ਸਹੀ ਸੀਰੀਅਸ ਮਿੱਠੇ ਤੂੰ ਪੂਰਾ ਸੁਣਾ। ਹਾਂ ਸੁਣਾ। ਨਹੀਂ ਸਹੀ ਸੁਣਾ, ਨਹੀਂ ਸਹੀ ਸੁਣਾ। ਮੈਨੂੰ ਪੂਰਾ ਯਾਦ ਨਹੀਂ ਨਾ। ਤੇ ਪੂਰਾ ਤੋਂ ਸ਼ੁਰੂ ਕਿਉਂ ਕੀਤਾ ਜਦੋਂ ਤੈਨੂੰ ਯਾਦ ਹੀ ਨਹੀਂ ਇੱਕ ਹੋਰ ਹੈਗਾ ਉਹਨਾਂ ਦਾ, ਕਿਹਨਾਂ ਦਾ ਸੀ ਤਰਾਨਾ ਜਿਹੜਾ ਚੱਲਦਾ ਹੁੰਦਾ ਬੜਾ ਮਸ਼ਹੂਰ ਖਾਨ ਸਾਹਿਬ ਦਾ, ਅਮਾਨਤ ਅਲੀ ਖਾਨ ਸਾਹਿਬ। ਅਮਾਨਤ ਅਲੀ ਖਾਨ ਸਾਹਿਬ ਦਾ, ਉਹ ਕਿਹੜਾ ਸੀ? ਐ ਵਤਨ ਪਿਆਰੇ ਮਹਿੰਦੀ ਸਾਹਿਬ ਦਾ ਨਹੀਂ ਉਹ ਨਹੀਂ ਉਹ ਕੀ ਹੋਗਾ ਕਿਤੇ ਇਹ ਤਾਂ ਤੈਨੂੰ ਸਿੰਗਿੰਗ ਦਾ ਪਤਾ ਨਾ, ਐਡੀ ਆਤਨਾ ਚੁੱਕ ਫਿਰ ਸਾਨੂੰ ਵੀ ਪਤਾ ਵਾ। ਐ ਵਤਨ ਪਾਕ ਵਤਨ ਬਾਗ ਵਤਨ ਬਾਗ ਵਤਨ, ਆਹਾ ਉਹਨਾਂ ਦਾ ਐ ਨਹੀਂ ਮੇਰੇ ਉਹਨਾਂ ਦਾ ਹੀ ਆ ਅਮਾਨਤ ਅਲੀ ਸਾਹਿਬ ਦਾ। ਇਬਨ ਇੰਸ਼ਾ ਓਏ ਅਮਾਨਤ ਅਲੀ ਸਾਹਿਬ ਦਾ ਵਾ, ਇਹ ਵੀ ਹੁਣ ਇੰਸ਼ਾ ਵੀ ਹੋਣਾ ਵੀ ਉਹ ਇਨਸ਼ਾ ਜੀ ਉਠੋ ਬਕੂਚ ਕਰੋ, ਉਹ ਹੋਰ ਆ, ਉਹ ਇਹਨਾਂ ਦਾ ਹੈ। ਉਹ ਲਿਰਿਕਸ ਨੇ ਇਨਸ਼ਾ ਜੀ ਉਠੋ ਉਹ ਇੰਸ਼ਾ ਦੀ ਜਗ੍ਹਾ ਹੁਣ ਫੈਸਲ ਕਹਿਤਾ ਫੈਸਲ ਜੀ ਕੂਚ ਕਰੋ, ਸਹੀ ਗੱਲ ਹੈ। ਅੱਖਾਂ ਤੇ ਖੋਲੋ। ਅੱਖਾਂ ਤੋਂ ਖੋਲੋ ਸਵਾਮੀ, ਸੁਣਿਆ ਗਾਣਾ ਹੈ? ਅੱਛਾ ਇਹਨਾਂ ਦਾ ਤੋਹਫਾ ਫਿਲਮ ਇਹਨਾਂ ਦੇ ਮੁਲਕ ਦਾ ਝੰਡਾ ਭਲਾ ਕਿੱਥੇ ਹੁੰਦਾ? ਮੋਟਰਸਾਈਕਲ ਤੇ ਅੱਗੇ ਰੱਖਿਆ ਹੁੰਦਾ, ਉਹਦੇ ਨਾਲ ਗੱਡੀ ਗੁੱਡੀ ਸਾਫ ਇਹ ਕਰ। ਤਜ਼ਲੀਲ ਇਹ ਪਰਚਮ ਜੀ ਨੇ ਤਜ਼ਲੀਲ ਉਸਤਾਦ ਜੀ। ਤੁਹਾਡੇ ਮੁਲਕ ਦੀ ਗੱਲ ਕਰਾਂਗੇ ਇਹਨਾਂ ਦੇ ਮੁਲਕ ਯਾਰ ਇਹਨਾਂ ਦੇ ਮੁਲਕ ਜਦੋਂ ਈਦ ਆਉਂਦੀ ਹੈ ਨਾ, 2 ਘੰਟੇ ਚ ਦਰਜੀ ਸਾਰੇ ਮੁਲਕ ਦੇ ਕੱਪੜੇ ਸੀ ਕੇ ਮਿਲਾਂ। ਉਸਤਾਦ ਜੀ ਜਿਹੜਾ ਇਹਨਾਂ ਦੇ ਮੁਲਕ ਦੇ ਕਰੰਸੀ ਨੋਟ ਹੈ ਨਾ, ਸਾਰੇ ਮੁਲਕ ਦੀ ਪਿੱਛੇ ਤਸਵੀਰ ਬਣੀ ਗਰੁੱਪ ਫੋਟੋ ਹੈ। ਉਹ ਮਾਮਾ ਸਾਰੇ ਮੁਲਕ ਦੇ ਨਹੀਂ, ਸਾਰੀ ਆਵਾਮ ਦੀ, ਸਾਰੀ ਆਵਾਮ ਦੀ ਗਰੁੱਪ ਫੋਟੋ ਬਣੀ। ਜਦੋਂ ਕਿ ਨਵਾਂ ਬੱਚਾ ਜੰਮਦਾ ਨਾ, ਨੋਟ ਚੇਂਜ ਹੋ ਜਾਂਦਾ, ਉਹਦੀ ਵੀ ਵਿੱਚ ਲਾ ਦਿੰਦੇ। ਅੱਗੇ ਅੱਗੇ ਬੱਚੇ ਬੈਠੇ ਲੜਦੇ ਆਪਸ ਵਿੱਚ ਉਹ ਜਦੋਂ ਯਾਰ ਇਹ ਕਿਹੜਾ ਨੋਟ ਆ ਕਿ ਪਿਛਲੀ ਸਾਈਡ ਤੇ ਅੱਗੇ ਬੱਚੇ ਬੈਠੇ, ਪਿੱਛੇ ਐ ਕਰਕੇ ਤੇ ਮਾਈਆਂ ਖਲੋਤੀਆਂ, ਤੇ ਨੋਟ ਤੇ ਪੂਰੀ ਮੁਲਕ ਦੀ ਤਸਵੀਰ। ਉਹਦੇ ਚ ਸੌਦਾ ਉਹਨੂੰ ਦਿੰਦੇ ਜਿਹਦੇ ਵਿੱਚ ਤਸਵੀਰ ਹੋਵੇ, ਆਹੋ ਦੂਸਰੇ ਨੂੰ ਤਸਵੀਰ। ਤੌਬਾ ਕਰ। ਨਹੀਂ ਉਸਤਾਦ ਜੀ ਜਿਹੜਾ ਬਾਜੇ ਆ ਨਾ, ਬਾਜੇ ਬੂਜੇ ਆ, ਇਹ ਜਿਹੜਾ ਸ਼ੋਰੋ ਗੁੱਲ ਹੈ, ਇਹ ਤੇ ਪਰਹੇਜ਼ ਹੋਣਾ ਚਾਹੀਦਾ। ਜਨਰਲ ਗੱਲ ਆ, ਸਾਡੇ ਵਾਲੇ ਪਾਸੇ ਨਹੀਂ ਇਹ ਕੁਝ ਹੁੰਦਾ। ਉਧਰ ਹੁੰਦਾ ਹੀ ਕੁਝ ਨਹੀਂ ਤਾਂ ਹੋਣਾ ਕੀ। ਇੱਕ ਵਾਜਾ ਹੁੰਦਾ ਤੁਹਾਡੇ ਪੂਰੇ ਮੁਲਕ ਕੋ, ਤੇ ਟਾਈਮ ਲਿਖਿਆ ਹੁੰਦਾ ਕਿ ਯਾਰ ਦੇ ਜਾ ਮਿੱਠੇ, ਹੁਣ ਘੰਟਾ ਤੂੰ ਬੁਝਾ ਲਿਆ ਵਾ। ਉਸਤਾਦ ਜੀ ਪੁਲਿਸ ਐ ਫਿਰਦੀ ਐ। ਇੱਕ ਜਾਣਾ ਹੀ ਆ ਪੁਲਿਸ 'ਚ। ਅੱਛਾ ਯਾਰ, ਤੇ ਪੁਲਿਸ ਇੱਕ ਮੁਲਜ਼ਮ ਫੜ ਕੇ ਲਿਆ ਹੁੰਦੀ ਨਾ, ਤੇ ਉਹਦੇ ਪਿੱਛੇ ਆਉਣ ਵਾਲਾ ਵੀ ਕੋਈ ਨਹੀਂ, ਆਪਣੇ ਵਿੱਚੋਂ ਹੀ 2-3 ਪੁਲਿਸ ਵਾਲੇ ਕਹਿ ਦਿੰਦੇ ਚੱਲ ਛੱਡ ਦਿਓ ਯਾਰ। ਮਾੜਾ ਬੰਦਾ ਵਾ। ਯਾਰ ਆਪਣੇ ਮੁਲਕ ਦਾ ਹੀ ਆਜ਼ਾਦ ਯਾਰ ਕਸਮ ਤੇ 14 ਅਗਸਤ ਤੇ ਭਾਈ ਮਿੱਠਾ ਗੱਡੀ ਲਿਆਇਆ, ਸਲੰਸਰ ਫੜ ਕਰਨ ਦਿਆ। ਮੈਂ ਕਿਹਾ ਟਿੱਕੀ ਕਢਾਈ, ਉਹ ਕਹਿੰਦਾ ਨਹੀਂ ਸਲੰਸਰ ਹੀ ਡਿੱਗ ਗਿਆ ਵਾ, ਟਿੱਕੀ ਟਿੱਕੀ ਕਢਾਈ ਨੇ, ਕਹਿੰਦੀ ਸ਼ਾਮੀ ਕਢਾਈ ਹੈ। ਯਾਰ ਇੱਕ ਨਾਲੀ ਸਾਫ਼ ਹੋਣ ਡਈ ਏ ਇਹਨਾਂ ਦੇ ਮੁਲਕ। ਹਾਂਜੀ, ਤੇ ਉਹਨੂੰ ਕਹਿੰਦੇ ਸ਼ਾਹੇ ਕਰਾਕਰਮ ਸਾਫ਼ ਕਰੋ। ਸ਼ਾਰੇ ਸ਼ਰਾਰੇ ਨਹੀਂ ਸਾਡੇ ਮੁਲਕ 'ਚ ਕੰਮ ਹੋਣ ਡਿਆ, ਮਿੱਟੀ ਮੁੱਟੀ ਸਟਾਉਂਦੇ ਸੀ, ਨਰਾਨ ਕਗਨ ਬਣਾਉਣ। ਯਾਰ ਇਹਨਾਂ ਨੇ ਵੱਡੇ ਟੱਪ 5 ਰੱਖੇ ਨੇ, ਉੱਤੇ ਲਿਖਿਆ ਸਿੰਧ, ਚਨਾਬ, ਸਤਲੁਜ, ਅੱਛਾ ਟੱਬਾ। ਆ ਵੱਡੇ ਟੱਪ ਰੱਖੇ ਨੇ, ਤੇ ਹਰ ਜੁਮਰਾਤ ਇੱਕ ਬੰਦੇ ਡਿਊਟੀ ਲਾਈ ਵੀ ਦਰਿਆਵਾਂ ਦਾ ਪਾਣੀ ਚੇਂਜ ਕਰਦੇ। ਔਰ ਜਿੱਥੇ ਪੂਰੇ ਮੁਲਕ ਦੇ ਗੁਸਲਖਾਨਿਆਂ ਦਾ ਪਾਣੀ ਜਾਂਦਾ ਨਾ, ਕਹਿੰਦਾ ਆ ਜਾਓ ਬੀਚ ਤੇ ਚੱਲੀਏ। ਐਡਾ ਵੱਡਾ ਮੁਲਕ ਆ। ਇਹਨਾਂ ਦਾ ਇੰਨਾ ਵੱਡਾ ਮੁਲਕ ਆ, ਪੀਪੇ 'ਚ ਪਾਣੀ ਜਾਵਾਂਗਾ, ਕਹਿੰਦੇ ਡੈਮ ਬਣਾਉਣ ਲੱਗੇ। ਕਾਲੂ ਜੁਗਤ ਮਾਰ ਕੇ ਤਾੜੀ ਉੱਡੀ ਜ਼ੋਰ ਦੇ। ਯਾਰ ਪੂਰੀ ਕੌਮ ਦੇ ਨਾਲ ਨਾ, ਇਹਨਾਂ ਦੀ ਮੁਲਕ 'ਚ ਪੂਰੀ ਕੌਮ ਦੇ ਨਾਲ ਸਦਰ ਜਿਹੜਾ ਇੱਕ ਬੈਠਕ 'ਚ ਬਹਿ ਕੇ ਖਿਤਾਬ ਕਰਾਂਗਾ। ਸ਼ਾਮ ਨੂੰ 7 ਵਜੇ ਇੱਕ ਬੰਦਾ ਤੁਰਿਆ ਆਂਦਾ, ਉਹਨੂੰ ਕਹਿੰਦਾ ਤੇ ਵੇਖ ਲੈ ਤੂੰ ਖਿਤਾਬ ਮਿਸ ਕਰਤਾ। ਨਹੀਂ ਉਹ ਕਹਿੰਦਾ ਕੀ ਗੱਲ ਆ, ਕੌਮ 'ਚੋਂ 2 ਬੰਦੇ ਘੱਟ ਆ ਜੀ, 17 ਦੀ ਪੂਰੀ ਕੌਮ ਨਹੀਂ ਬਣ ਰਹੀ। ਪੂਰੀ ਕੌਮ ਆਪਣੇ ਕੇਬਲ ਦਾ ਬਿੱਲ ਸਦਰ ਨੂੰ ਦਿੰਦੀ ਹੈ। ਅੱਛਾ ਜਿਹੜਾ ਸਦਰ ਆ ਨਾਲ ਉਹ ਕੇਬਲ ਦਾ ਕੰਮ ਵੀ ਕਰਦਾ। ਤੇ ਜਨਰਲ ਸੈਕਟਰੀ ਦੀ ਚਾਹ ਦੁਕਾਨ ਅੱਗੇ ਬਰਫ ਵਾਲਾ ਪੱਟਾ ਵੀ ਲਾਇਆ। ਇਹ ਤੇ ਗੱਲਾਂ ਸਾਰੀਆਂ ਚੇਤਾਤਨ ਹੋ ਗਈਆਂ ਨਾ, ਲੇਕਿਨ ਤੁਸੀਂ ਇਹ ਆਪਣੇ ਪਲੇਟਫਾਰਮ ਤੋਂ ਕਹੋ ਕਿ ਯਾਰ ਤੁਹਾਡੀ ਮਿਹਰਬਾਨੀ ਆ ਬਾਂਸਰੀ ਮੂਸ ਦੀ ਕਢਾਉਣਾ, ਛੋਟਾ ਬਾਜਾ ਵੱਡਾ ਬਾਜਾ, ਨੌਲੇਜ ਦਿਓ ਉਸਤਾਦ ਜੀ ਕਿ ਇਹ ਕੰਮ ਨਹੀਂ ਹੋਣਾ ਚਾਹੀਦਾ। ਸਜ਼ਾਏ ਮੌਤ ਜਿਹੜੀ ਹਕੂਮਤ ਨੇ ਕੀਤੀ ਹੈ ਨਾ, ਇਹ ਤੇ ਅਮਲ ਵੀ ਹੋਣਾ ਵਾ। ਉਹ ਕਿਹੜੀ ਸਜ਼ਾਏ ਮੌਤ ਹੋਏ, ਕਿਹੜੀ ਸਜ਼ਾਏ ਮੌਤ? ਛੋਟੀ ਬਹੁਤ ਵਰਨੀ ਹੈ, ਦੇਖਿਓ 14 ਅਗਸਤ ਤੇ ਬੱਚਿਆਂ ਦੇ ਲਾਸ਼ਾਂ ਬਹੁਤ ਪੈਣਗੀਆਂ, ਸਾਰੀ ਸੂਟ ਪਾੜਦੇ ਆ। ਉਸਤਾਦ ਜੀ ਅੱਛਾ ਯਾਰ ਮੈਂ ਇਸ ਕੌਮ ਤੇ ਹੈਰਾਨ ਆ, ਕੀ ਹਾਲਾਤ ਚੱਲਦੇ ਪਏ ਨੇ। ਇਹ ਏਡੀ ਇੱਕ ਜ਼ਿੰਦਾ ਦਿਲ ਕੌਮ ਆ। ਅੱਛਾ ਪੰਜਾਬੀ ਬਾਹਰ ਨਹੀਂ, ਪੰਜਾਬੀ ਐਸੇ ਜ਼ਿੰਦਾ ਦਿਲ ਨੇ ਯਾਰ, ਏਡੇ ਵੱਡੇ ਜਿਗਰੇ ਵਾਲੇ, ਏਡੇ ਵੱਡੇ ਦਿਲਾਂ ਵਾਲੇ, ਜੋ ਮਰਜ਼ੀ ਪੂਰਾ ਸਾਲ ਇਹਨਾਂ ਨਾਲ ਹੁੰਦਾ ਰਹੋ। 14 ਅਗਸਤ ਆਈ ਇਹ ਭੂਤਰੇ ਵੇਖਣ ਵਾਲੇ ਹੁੰਦੇ।
ਉਸਤਾਦ ਮੱਛਰੇ ਹੁੰਦੇ ਸਾਰੇ। ਹਾਂਜੀ ਇੱਕ ਨਿੱਕੀ ਜੀ ਗੱਲ ਨੇ ਇਹਨਾਂ ਨੂੰ ਜ਼ਿੰਦਾ ਕੀਤਾ, ਓਏ ਹੁਣ ਮਰ ਜੀਏ, ਚਲੋ ਉੱਠੋ। ਆਹੋ ਉਸਤਾਦ ਜੀ ਉਹ ਸਭ ਕੁਝ ਇੱਥੇ ਰਹਿ ਜਾਣਾ, ਕਢਾ ਸਲੰਸਰ ਤੋਂ ਵੀ। ਮੁਸ਼ਕਲ ਹੋਵੇ ਨਾ, ਮੁਸ਼ਕਲ ਤਰੀਨ ਵਕਤ ਉਹ ਚ ਵੀ ਇੰਜੋਏ ਕਰ ਉਹ ਰਹੇ। ਦੋ ਜਣੇ ਕਹਿੰਦੇ ਓਏ ਯਾਰ ਵੱਡਾ ਵਾਜਾ ਨਾ ਲੈ, ਵੀ ਮੱਲੇ ਵਾਲੇ ਓਏ ਯਾਰ ਅਸੀਂ ਇੱਥੇ ਬੈਠੇ ਰਹਿਣਾ ਸਾਰੀ ਜ਼ਿੰਦਗੀ, ਵੱਡਾ ਲੈ ਬਚਾਵਾਂਗੇ ਕੁਛ ਨਹੀਂ ਲੈ। ਉਹ ਦਲੀਲ ਚੈੱਕ ਕਰ ਉਹਦੀ। ਉਸਤਾਦ ਜੀ ਕਰੋਨਾ ਦੇ ਦਿਨਾਂ ਜਦੋਂ ਖੌਫੋ ਹਰਾਸ ਫੈਲਿਆ ਸੀ, ਮੇਰੇ ਇੱਕ ਦੋਸਤ ਸੀ, ਮੈਨੂੰ ਕਾਲ ਆਈ, ਮੈਂ ਕਿਹਾ ਕਹਿੰਦਾ ਕਿੱਥੇ, ਮੈਂ ਕਿਹਾ ਘਰ ਆ ਭਰਾਵਾ, ਅੰਦਰ ਆਪਣੇ ਆਪ ਨੂੰ ਸੈਨੀਟਾਈਜ਼ ਕੀਤਾ, ਮੈਂ ਨਹੀਂ ਕਿਤੇ ਜਾ ਰਿਹਾ। ਕਹਿੰਦਾ ਭਰਾਵਾ ਸਾਰੇ ਪਾਸੇ ਹਾਲਾਤ ਖਰਾਬ ਆ, ਕੋਈ ਨਹੀਂ ਨਜ਼ਰ ਆਉਣ ਡਿਆ। ਮੈਂ ਤੈਨੂੰ ਇੱਕ ਗੱਲ ਕਰੀ ਸੀ, ਮੈਂ ਕਿਹਾ ਹਾਂ ਤੇਰੇ ਕੋਲ ਲੂਡੋ ਪਈ? ਕਹਿੰਦਾ ਮੈਂ ਕਿਹਾ ਉਹ ਕੀ ਕਰੀ, ਮੈਂ ਤੇਰੇ ਲਾਉਣਾ ਖੇਲਣ। ਕਹਿੰਦਾ ਮੈਂ ਕਿਹਾ ਲਾਣ ਤਾਂ, ਮੈਂ ਕਿਹਾ ਹੁਣ ਤੂੰ ਕਿੱਦਾਂ ਨਹੀਂ ਗੱਲਾਂ ਕਰਨੀ, ਲੂਡੋ ਦੀ ਪਈ ਕਿਤੇ। ਇਹ ਗੱਲਾਂ ਉਸਤਾਦ ਜੀ ਨਹੀਂ ਚੱਲਦੀਆਂ। ਬਹੁਤ ਕੀ ਹੋਇਆ ਇੰਨਾ ਪ੍ਰਾਈਵੇਸੀ ਟਾਈਮ ਲੈਣ ਦੀ ਵੈਸੇ ਲੋੜ ਨਹੀਂ ਸੀ ਤੈਨੂੰ, ਇਹ ਗੱਲ ਕੋਈ ਨਹੀਂ ਠੀਕ ਇਹਦੇ ਤੋਂ ਨਾਮ ਹੀ ਕਰਦਾ ਤੇ ਕੋਈ ਗੱਲ। ਉਹਨੇ ਮੇਰੇ ਕੋਲ ਲੁੱਡੋ ਮੰਗੀ, ਤੂੰ ਉਹਦੇ ਤੇ ਘੰਟਾ ਸਾਡਾ ਇਹ ਆਪਣੇ ਮੁਲਕ ਤੋਂ ਸਾਨੂੰ ਗਾਫਲ ਕਰਨ ਦੀ ਕੋਸ਼ਿਸ਼ ਕਰ ਰਹੇ, ਲੇਕਿਨ ਅਸੀਂ ਨਹੀਂ ਹੋਣਾ। ਨਹੀਂ ਉਸਤਾਦ ਮਤਲਬ ਕਿ ਉਸਤਾਦ ਜੀ ਯਾਰ ਵੋਟਿੰਗ ਹੋਈ ਇਹਨਾਂ ਦੇ ਮੁਲਕ, ਓ ਹੋ ਵੋਟ ਪਏ ਨੇ, ਕੀ ਰਸ਼ੋ ਰਸ਼ੀ ਹੋਇਆ। ਇੱਕੋ ਹੀ ਕਨਾਤ ਲੱਗੀ ਸੀ ਬਸ। ਕਨਾਤ ਤੇ ਬਹੁਤ ਵੱਡੀ ਹੁੰਦੀ ਹੈ। ਸਾਫਾ ਲਵੇਟਿਆ ਸੀ ਸਾਰਿਆਂ ਨੇ। ਇਹਨਾਂ ਦੇ ਮੁਲਕ 30 ਸਟੇਜ ਲਾ ਕੇ ਕਿ ਤਕਰੀਰ ਕਰਾਈ ਨਾ, ਜਲਸਾ ਕਰਾਇਆ, ਤੇ ਜਲਸਾ 3 ਜਣੇ ਸੁਣਨ ਦੇ, ਬਾਕੀ 36 ਜਣੇ ਉੱਤੇ ਚੜੇ ਨੇ। ਨਹੀਂ ਜਿਨ੍ਹਾਂ ਨੇ ਕਰਨਾ, ਜਿਨ੍ਹਾਂ ਨੇ ਜਲਸਾ ਕਰਨਾ ਉਹ 19 ਜਾਣੇ ਨੇ, ਸੁਣਨ ਵਾਲੇ 3 ਜਾਣੇ ਨੇ। ਇਹਨਾਂ ਦੇ ਮੁਲਕ 30 ਬੰਦੇ ਨੇ ਧਰਨਾ ਦਿੱਤਾ, ਅਸੈਂਬਲੀ ਤਹਿਲੀਲ ਹੋ ਗਈ। ਉਹਨਾਂ ਨੇ ਕਿਹਾ ਇਹ ਤਾਂ ਤੇ ਬਹੁਤ ਫਿਰ ਜਲਸੇ ਦੇ ਵਿੱਚ ਕਹਿ ਰਹੇ ਖੁੱਲੇ ਖੁੱਲੇ ਹੋ ਗਏ, ਬਹੁਤ ਪਤਾ ਲੱਗੇ ਬਹੁਤੇ ਆ। ਇੰਨਾ ਮੁਲਕ ਇੰਨਾ ਦਾ ਛੋਟਾ ਸੀਗਾ, ਜਲਸਾ ਕਰਨ ਦੇ ਇਲੈਕਸ਼ਨ ਹੋ ਰਹੇ ਤੇ ਨਾਲ ਦੂਸਰੇ ਜਲਸੇ ਚ ਕਹਿੰਦੇ ਰਫੀ ਤੂੰ ਮੇਰੇ ਨਾਲ ਵੋਟ ਦਾ ਵਾਅਦਾ ਕੀਤਾ, ਉਹਦੇ ਜਲਸੇ ਚ ਬੈਠਾ ਤੂੰ। ਨਾਲੋਂ ਨਾਲ ਹੀ ਜਲਸੇ ਨੇ। ਇੰਨਾ ਛੋਟਾ ਮੁਲਕ ਹੈ, ਇਹਨਾਂ ਦਾ ਕਿਲੋ ਚਨੇ ਪਕਾਏ ਸਾਰੇ ਮੁਲਕ ਨੇ ਖਾ ਲਏ। ਫਿਰ ਵੀ ਵੱਧ ਗਿਆ। ਇੰਨੇ ਮੁਲਕ ਦੀ ਕੰਧ ਨਾਲ ਬਾਕੀ ਚਨੇ ਲਾ ਦਿੱਤੇ। ਤਕਰੀਰ ਕਰਦੇ ਸਵੇਰੇ ਨਾਸ਼ਤਾ ਲਾਉਂਦਾ, ਮਿੱਠਾ ਨਾਸ਼ਤਾ ਬਣਾਉਂਦਾ, ਥੋੜਾ ਜਿੰਨਾ ਆਪਣੇ ਮੁਲਕ 'ਚ ਵੇਚ ਕੇ ਬਾਕੀ ਐਕਸਪੋਰਟ ਕਰਦਾ। 36 ਬੰਦਿਆਂ ਦਾ ਮੁਲਕ ਹੈ ਤੇ ਗੱਲ ਸੁਣਾਉਂਦਾ, ਕਹਿੰਦਾ ਪੂਰਾ ਮੁਲਕ ਮੇਰੇ ਕੋਲੋਂ ਨਾਸ਼ਤਾ ਕਰਦਾ, ਪੂਰਾ ਮੁਲਕ। ਯਾਰ ਤੁਸੀਂ ਭਾਈ ਸਾਰੇ ਵਾਜਾ ਵਜਾ ਲਿਆ ਕਰੋ, ਸਹੀ ਨਹੀਂ? ਆਹੋ ਜਿੱਦਾਂ ਮਰਜ਼ੀ ਵਾਜੇ ਵਜਾਓ। ਯਾਰ ਤੂੰ ਹਿਸਾਬ ਲਾ ਕਿ ਬੈਂਕ ਦੇ ਬਾਹਰ ਲਾਈਨ ਲੱਗੀ ਹੈ ਬਿੱਲਾਂ ਦੀ, ਤੇ 36 ਬੰਦੇ ਨੇ ਟੋਟਲ ਮੁਲਕ 'ਚ, ਤੇ 7 ਬੰਦੇ ਤੇ ਬੈਂਕ ਦੇ ਅੰਦਰ ਨੇ। ਤੇ ਇਹ ਜਿਹੜੇ ਤੇ ਕਿੱਡੀ ਕੁ ਲਾਈਨ ਲੱਗੀ। ਇਹਨਾਂ ਦੇ ਮੁਲਕ ਚੋਂ ਇੱਕ ਵੈਗਨ ਭਰ ਕੇ ਬਾਹਰ ਨਿਕਲੀ ਤੇ ਗੱਲ ਸੁਣਾਉਂਦਾ, ਕਹਿੰਦਾ ਮੁਲਕ ਦੌਰੇ ਤੇ ਚੱਲਾ। ਪੂਰਾ ਮੁਲਕ ਸਾਰੇ ਜਾਣੇ ਨਾ ਮੁਲਕ ਤੋਂ ਬਾਹਰ ਇੱਧਰ ਆ ਕੇ ਬੈਠੇ ਸਿਆਣਾ ਰੋਡ ਤੇ। ਮੈਂ ਕੀ ਹੋਇਆ? ਕਹਿੰਦਾ ਜੀ ਮੁਲਕ ਦਾ ਕੰਮ ਹੋ ਰਿਹਾ, ਮੁਲਕ ਚ ਸ਼ਾਮ ਤੱਕ ਜਾਣਾ ਸੀ। ਮੁਲਕ ਚ ਸੋਲੰਗ ਲੱਗਣ ਡਿਆ। ਆਹੋ ਮੈਂ ਤੇਰੀ ਵਾਜਾ ਵੱਜਣ ਦੇ ਨਾਲ ਦਾਣੇ ਸਾਹਿਬ ਸੋਟੀ ਵਰਨੀ। ਠੀਕ ਹੈ ਭਾਈ, ਇਹਦੇ ਮੁਲਕ ਚੇਂਜ ਕਰਕੇ ਚੌਕੀਦਾਰ ਸੀਟੀ ਮਾਰਦਾ ਲੱਗਿਆ ਤੇ ਅੰਦਰ ਗੱਲਾਂ ਕਰਨ ਦੇ ਕਾਨੂੰਨ ਨਾਫਜ਼ ਕਰਨ ਵਾਲੇ ਅਦਾਰੇ ਜਾ। ਯਾਰ ਮੈਂ ਇੱਕ ਗਾਣਾ ਬਣਾਇਆ, ਆਪਾਂ 14 ਅਗਸਤ ਤੇ ਉਹ ਚਲਾਵਾਂਗੇ। ਉਸਤਾਦ ਆਪਣਾ ਜਿਹੜਾ ਨਾ ਕੰਪੋਜੀਸ਼ਨ ਹੈ ਮੇਰੀ, ਹਾਂਜੀ ਤੇ ਟਰੈਕ ਵੀ ਮੈਂ ਬਣਵਾਇਆ, ਮੇਰਾ ਜਿਹੜਾ ਇੰਡੀਆ ਵਾਲਾ ਬੇਲੀ ਆ ਪ੍ਰਾਂਤਿਕ ਉਹਦੇ ਕੋਲੋਂ, ਹਾਂਜੀ ਤੇ ਲੇਕਿਨ ਉਹਦੀ ਵੀਡੀਓ ਨਹੀਂ ਗਈ, ਆਡੀਓ ਸੀ ਇਕੱਲੀ। ਤੇ ਉਹ ਸਾਜੀ ਆਪਾਂ ਉਹ ਹੈ, ਉਹਨੂੰ ਕਿਹੜਾ ਕਹਿੰਦੇ ਨੇ, ਮੋਟੀਵੇਸ਼ਨਲ ਸੌਂਗ। ਮੋਟੀਵੇਸ਼ਨਲ Song ਆ, ਲੇਕਿਨ ਉਹ 14 ਅਗਸਤ ਤੇ ਵੀ ਆ ਸਕਦਾ। ਸਾਰਾ ਕੁਝ ਤੁਸੀਂ ਆਪ ਕੀਤਾ? ਹਾਂ ਠੀਕ ਆ ਜੀ, ਰਾਹਤ ਸਾਹਿਬ ਵਾਲਾ ਸੁਣਾਂਗੇ। ਹਾਂ ਠੀਕ ਆ। ਕਿਹੜਾ ਰਾਹਤ ਉਹ ਕਿਹੜਾ? ਤੁਹਾਡਾ ਉਹ ਜਿਹੜਾ ਮੇਰਾ ਜੀਮਾਨ ਉਹ ਪਾਕਿਸਤਾਨ। ਬਿਲਕੁਲ ਠੀਕ ਗਾਣਾ ਵਾ, ਵਕਤ ਦੇ ਹਿਸਾਬ ਨਾਲ ਹਾਂ ਵਾਹ, ਛੋੜੋ ਮਾਜ਼ੀ ਕੇ ਅਫਸਾਨੇ ਮੁਸਤਕबिल की ਅੱਛਾ बात। ਉਹ ਸੀ, ਉਹ ਕਰਾ ਸੁਣ। ਬਹੁਤ ਸ਼ਾਨਦਾਰ। ਉਹ ਆਪਾਂ ਕਰਾਂਗੇ ਬਾਹਰ ਸਾਰੇ ਸਹੀ ਤਰ੍ਹਾਂ। ਇਹਨਾਂ ਦੇ ਮੁਲਕ 'ਚ ਬੈਂਕ ਬੁੰਕ ਤੇ ਨਹੀਂ? ਹਾਂ ਹਸ਼ਮਤ ਨਾਈ ਨੂੰ ਪੈਸੇ ਪੜਾਏ। ਹਸ਼ਮਤ ਨਾਈ ਨੂੰ। ਨਹੀਂ ਬੈਂਕ ਹੈ ਨਹੀਂ ਕਿ ਗੱਲੇ ਦੇ ਲਾਗੇ ਸਪਾਈ ਖਿਲਾ ਰਿਹਾ। ਫੂਡ ਪਾਂਡੇ ਦੀ ਵਰਦੀ ਪਾ ਕੇ ਟਾਲ ਤੇ ਲੱਕੜਾਂ ਚੀਰ ਦਿੰਦੇ ਆ। ਅੱਛਾ ਯਾਰ ਇਹ ਵੈਸੇ ਬੜਾ ਵੱਡਾ ਟੌਪਿਕ ਆ ਕਿ ਫੂਡ ਪਾਂਡੇ ਵਾਲੇ ਨੇ ਇਹਨਾਂ ਦੇ ਨਾ ਮੁਲਕ 'ਚ ਸਰਵਿਸ ਸ਼ੁਰੂ ਕਰ ਲਈ, ਤੇ ਫੂਡ ਪਾਂਡੇ ਵਾਲਾ ਮਤਲਬ ਪੈਰਾਂ ਨਾਲ ਰੇਡ ਕੇ ਤੇ ਦੇਈ ਜਾ ਰਿਹਾ। ਉਹ ਕਹਿੰਦਾ ਮੈਂ ਸਟਾਰਟ ਕਰਾਂ ਤੇ ਅੱਗੇ ਲੰਘ ਜਾਣਾ ਮੈਂ। ਇਹਨੇ ਫੋਨ ਕਰਕੇ ਫੁੱਲ ਆਰਡਰ ਲਿਖਾਇਆ ਤੇ ਇਹਨੂੰ ਉਹ ਕਹਿੰਦੇ ਬੂਹਾ ਖੜਕਾ ਗਿਆ, ਫੜੀ ਜੀ ਜ਼ਰਾ। ਉਹ ਪੀਜ਼ੇ ਐਂ ਤੇ ਸੁੱਟ ਰਿਹਾ। ਨਹੀਂ ਇਹ ਅੰਦਰ ਕਹਿ ਰਿਹਾ ਯਾਰ ਇੱਕ ਪੀਜ਼ਾ, ਥੋੜੀ ਚਟਨੀ, ਤੇ ਉਹ ਬਿਲਕੁਲ ਦਰਵਾਜ਼ੇ ਦੇ ਬਾਹਰ ਕਹਿ ਰਿਹਾ ਅੱਛਾ ਹੋਰ ਓਕੇ ਗਾੜੀ ਰੱਖ ਲਗਾਤਾ ਆ ਫੜ ਲਾ। ਯਾਰ ਇੱਕ ਮੱਝ ਰੱਖੀ ਇਹਨਾਂ ਨੇ, ਉਹ 20 ਕਿਲੋ ਸਵੇਰੇ ਦੁੱਧ ਦਿੰਦੀ, 20 ਕਿਲੋ ਰਾਤ ਨੂੰ। 10 ਕਿਲੋ ਦੁੱਧ ਮੁਲਕ 'ਚ ਲੱਗਦਾ, 30 ਕਿਲੋ ਦੁੱਧ ਇਹਨਾਂ ਦਾ ਬਾਹਰ ਦੇ ਮੁਲਕ ਐਕਸਪੋਰਟ ਹੁੰਦਾ। ਬਾਹਰ ਦੇ ਮੁਲਕ ਸਾਡੇ ਮੁਲਕਾਂ ਜਾਂਦਾ। ਹਾਂ ਇੱਧਰ ਭੇਜਦੇ ਪਾਕਿਸਤਾਨ। ਇੱਕ ਮੱਝ ਦਾ ਦੁੱਧ ਵੱਧ ਜਾਂਦਾ ਭਾਈ। ਹਾਂ ਸਹੀ ਗੱਲ ਆ। ਯਾਰ ਇਹਨਾਂ ਦਾ ਮੁਲਕ ਪੂਰਾ ਜਿਹਾ ਸਾਡੇ ਨਾਲ ਇੱਕ ਇਲਾਕੇ ਨਾਲ ਜੰਗ ਕਰਨ ਆਉਣ ਡਿਆ। ਕਹਿੰਦਾ ਮੁਹੰਮਦਾਬਾਦ ਨਾਲ ਸਾਡੀ ਜੰਗ ਹੋ ਗਈ।
ਸਾਡੀ ਫੌਜ ਯਾਰ ਇਹ ਲੜ ਪਏ ਨੇ ਪਾਕਿਸਤਾਨ ਦੇ ਵਿੱਚ 4 ਮੁੰਡਿਆਂ ਨੇ ਕੀ ਧੋਤਾ ਮੁਲਕ ਨੇ ਸਿਰਫ 4 ਮੁੰਡੇ ਬਸ ਉਹ ਪੂਰੀ ਇਹਨਾਂ ਦੀ ਸਲਤਨਤ ਤਬਾਹ ਕਰਕੇ ਆ ਗਏ ਯਕੀਨ ਕਰ ਭਾਈ ਇਲਮ ਦੀ ਗੱਲ ਦਿੱਤੀ ਸੀ ਵੀ ਬਾਜੀ ਤੇ ਪਾਬੰਦੀ ਆ ਅੱਗੋਂ ਵੇਖ ਲੈ ਕੀ ਕਰਨ ਦੇ। ਲੋ ਜੀ ਓਕੇ ਜੀ ਨਾਜ਼ਰੀਨ ਨੋ ਤੁਹਾਨੂੰ ਐਡਵਾਂਸ 14 ਅਗਸਤ ਮੁਬਾਰਕ ਹੋਵੇ। ਅਸੀਂ ਪੂਰੀ ਕੋਸ਼ਿਸ਼ ਕਰਾਂਗੇ 14 ਅਗਸਤ ਦਾ ਸ਼ੋਅ ਕਰੀਏ ਅਸੀਂ ਇਨਸ਼ਾਅੱਲਾ ਠੀਕ ਹੈ ਜੀ। ਫੈਸਲ ਰਾਮੇ ਨੂੰ ਮੈਂ ਅਮੀਪੁਰ ਬਾਜ਼ਾਰ ਭੇਜ ਦੇਣਾ ਵਾ ਜੋ ਤੇਰਾ ਦਿਲ ਕਰੇਗਾ ਨਾ ਜਿੱਥੇ ਜਿੱਥੇ ਇਹਨੇ ਅਜੀਬ ਜਿਹਾ ਬਣ ਕੇ ਵੇਖੀ ਨੇ ਬਹੁਤ ਕਮਾ ਗੈਟਅਪ ਚ ਫੈਸਲ ਰਾਮੇ ਫਾਈਨਲ ਓਹੋ ਇੱਕ ਵਾਰੀ ਤੇਰਾ ਜ਼ੋਰਦਾਰ ਉਸਤਾਦ ਜੀ ਨਾਰਾ ਲਵਾ ਦਿਓ। ਮੁਲਕ ਉਸਤਾਦ ਜੀ ਨੇ ਇਹਨਾਂ ਦੇ ਮੁਲਕ ਦਾ ਇੰਨਾ ਵਲਗਰ ਤਰਾਨਾ ਫੈਮਲੀਆਂ ਸੁਣਦੀਆਂ ਹੀ ਉਹ ਚ ਗਾਲਾਂ ਗੁਲਾਂ ਵੀ ਕੱਢ ਦਿੰਦੇ। ਇਹਨਾਂ ਦੇ ਮੂਹਰੇ ਚ ਇੱਕ ਪੁੱਤਰਾ ਹਰ ਵਿਆਹ ਦੇ ਹੋਈ ਨੱਚ ਇਹਨਾਂ ਨੇ ਸਾਡੀ ਕਾਪੀ ਕਰਕੇ ਨਾ ਤੇ ਵਿੱਚੇ ਬਣਾਇਆ ਇਹ ਬਦਨ ਤੁਮਹਾਰਾ ਤੇ ਬੁੜੀਆਂ ਦਾ ਰਸਤਾ ਕਰਦਾ ਆ ਤਰਾਨਾ ਬੰਦ ਕਰ ਪਏ ਬੱਚੇ ਬੈਠੇ ਯਾਰ ਆਹੋ ਧੀਆਂ ਭੈਣ ਤਰਾਨਾ ਨਹੀਂ ਸੁਣ ਸਕਦੇ ਨਾ ਭਾਈ ਅੱਲਾ ਮਾਫੀ ਦੇਵੇ ਕਿੱਥੇ ਇਹਨਾਂ ਦੇ ਮੁਲਕ 'ਚ ਨਾ ਮਾਈਕਲ ਜੈਕਸਨ ਦਾ ਪੁਤਲਾ ਬਣਾ ਕੇ ਥੱਲੇ ਚੰਦੇ ਵਾਲਾ ਗੱਲਾ ਰੱਖਿਆ। ਮਾਈਕਲ ਜੈਕਸਨ ਉਹ ਜਿਹੜੀ ਐਲ ਨਹੀਂ ਉਹਦੀ ਉਹ ਬਣਾ ਕੇ ਥੱਲੇ ਨਹੀਂ ਮਸ਼ਲ ਵਾਲਾ ਵੀ ਬਣਾਇਆ ਇਹਨਾਂ ਨੇ ਉਹਦਾ ਆਹੋ ਲੋ ਜੀ ਨਾਜ਼ਰੀਨ ਆਪਣਾ ਖਿਆਲ ਰੱਖੋ ਤੇ ਥੈਂਕ ਯੂ ਲਵ ਯੂ ਤੇ ਜੁਗਤਾ ਸ਼ੁਗਤਾ ਫੇਰ ਆਉਣ ਨਾ ਜੁਗਤਾ ਸ਼ੁਗਤਾ ਮਾਰਦੇ ਰਹਿਣਾ ਦੱਸਦੇ ਰਹਿਣਾ ਸਾਨੂੰ ਜੁਗਤਾ ਸ਼ੁਗਤਾ ਬੜਾ ਮਜ਼ਾ ਆਇਆ ਸੀ ਯਾਰ ਕਸਮੇ ਮੈਂ ਫੇਰ ਪੜ੍ਹ ਕੇ ਸੁਣਾਵਾਂਗਾ। ਮੁਲਕ ਤੇ ਕਹਿ ਦੋ ਜੀ ਕਿਤੇ ਤੇ ਮੁਲਕ ਤੇ ਇੰਨਾ ਛੋਟਾ ਮੁਲਕ ਅਗਲੇ ਸ਼ੋਅ 'ਚ ਇਹਦਾ ਕਰਾਂਗੇ ਸਾਹ ਕਿਉਂਕਿ ਦੇਖੋ ਨਾ ਮੇਰੀ ਗੱਲ ਤੋਂ ਮੁਲਕ ਤੇ ਬੜਾ ਲੰਬਾ ਟੌਪਿਕ ਆ ਮੁਲਕ 'ਚ ਚੌਕੀਦਾਰ ਵੀ ਹੁੰਦਾ ਚੌਕੀਦਾਰ ਇਹਨਾਂ ਦੇ ਮੁਲਕ 'ਚ ਉਹਦਾ ਕੀ ਆਲਮ ਹੋਏਗਾ ਮਤਲਬ ਕਿ ਇੱਕੋ ਜਗ੍ਹਾ ਖਲੋ ਕੇ ਸੀਟੀ ਮਾਰ ਰਿਹਾ ਤੇ ਪੂਰੇ ਮੁਲਕ ਨੂੰ ਪਤਾ ਲੱਗ ਰਿਹਾ ਵੀ ਆ ਗਏ ਗਲੀ ਨੰਬਰ ਵਾਲਾ ਚੱਕਰ ਹੀ ਕੋਈ ਨਹੀਂ ਠੀਕ ਹੈ ਨਾ ਚੋਰ ਵੀ ਆਪ ਉਹਨਾਂ ਚੋਂ ਹੀ ਆ ਚੌਕੀਦਾਰ ਵੀ ਉਹਨਾਂ ਚੋਂ ਹੀ ਆ ਪੁਲਿਸ ਵੀ ਉਹਨਾਂ ਚੋਂ ਹੀ ਆ ਸਦਰ ਵੀ ਉਹਨਾਂ ਚੋਂ ਹੀ ਆ ਤੇ 33 ਬੰਦੇ ਨੇ ਸਾਰੇ 36 ਉਸਤਾਦ ਜੀ 36 ਬੰਦੇ ਨੇ ਹਿਸਾਬ ਲਾਓ ਚਲੋ ਇਹਨਾਂ ਦੇ ਮਤਲਬ ਜੈਨੂਇਨ ਗੱਲ ਉਹ ਬਣੀ ਜਦ ਜੰਗਲ ਕੀ ਆਗ ਤਰ੍ਹਾਂ ਫੈਲ ਗਈ ਹਾਂ ਸਹੀ ਉਹ ਗੱਲ ਇਹਨਾਂ ਦੀ ਫੈਲ ਜਾਂਦੀ ਹੈ ਪੂਰੇ ਸਹੀ ਗੱਲ ਸਾਰੀ ਦੁਨੀਆ ਦੇ ਮਰਦਮਸ਼ੁਮਾਰੀ ਹੁੰਦੀ ਇਹਨਾਂ ਦੇ ਇਕੱਲੇ ਮੁਲਕ 'ਚ ਔਰਤਮਸ਼ੁਮਾਰੀ ਹੁੰਦੀ ਲਓ ਜੀ ਨਾਜ਼ਰੀਨ ਆਪਣਾ ਨਾ ਖਿਆਲ ਰੱਖਣਾ ਫੇਰ ਤੁਹਾਡਾ ਮੁਲਾਕਾਤ ਹੋਏਗੀ ਕੱਲ ਨੂੰ ਅੱਲਾ ਹਾਫਿਜ਼।